ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਇਹਨਾਂ ਦੀਆਂ 2 ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿਮਸ ਹੋਤਾ ਨੰਬਰ 209 277 0113 209277701113। ਇਸ ਦੇ ਨਾਲ ਕੰਗ ਟਰਾਂਸਪੋਰਟੇਸ਼ਨ ਵਾਲੇ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਆ। 60 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਟਰੱਕ ਡਰਾਈਵਰਸ ਨੂੰ ਮਿਲਣਗੇ। ਪੱਕੇ ਲੋਡ ਨੇ ਇਹਨਾਂ ਦੇ ਕੋਲ। ਟ੍ਰੇਲਰ ਵੀ ਤੁਸੀਂ ਇਹਨਾਂ ਦੇ ਕੋਲੋਂ ਰੈਂਟ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 530 301 9929। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਗੁਰਸਰੇ ਜੀ ਕਰਦੇ ਹਾਂ ਸ਼ੁਰੂ। ਵੀ ਪ੍ਰਧਾਨ ਮੰਤਰੀ ਹੁਣਾਂ ਨੇ ਇੱਕ ਨਵਾਂ ਦਾਅਵਾ ਠੋਕਿਆ, ਕਹਿੰਦੇ ਦੇਸ਼ ਦੇ ਹਰ ਪਿੰਡ ਵਿੱਚ ਉਹਨਾਂ ਨੇ ਪਹੁੰਚਾ ਦਿੱਤੀ ਹੈ ਬਿਜਲੀ। ਦੇਖੋ, ਇਹਨਾਂ ਦਾ ਦਾਅਵੇ ਦਾ ਤੇ ਨਵਜੋਤ ਸਿੱਧੂ ਦੀ ਟਾਲੀ ਦਾ ਆਪਾਂ ਇਹੋ ਹੀ ਕਹਿ ਸਕਦੇ ਹਾਂ ਕਿ ਠੁੱਕਦੇ ਹੀ ਰਹਿੰਦੇ ਆ, ਦਾਅਵੇ ਵੀ ਠੁੱਕਦੇ ਰਹਿੰਦੇ ਆ ਤੇ ਸਿੱਧੂ ਦੀ ਟਾਲੀ ਵੀ ਨਹੀਂ ਰੁਕਦੀ। ਸੋ ਹੁਣ ਇਹ ਨਰਿੰਦਰ ਮੋਦੀ ਸਾਹਿਬ ਨੇ ਨਵਾਂ ਦਾਅਵਾ ਕੀਤਾ ਕਿ ਅਸੀਂ ਇਹ ਮੋਰਚਾ ਜਿਹੜਾ ਫਤਿਹ ਕਰ ਲਿਆ। ਕਿਉਂਕਿ ਤੁਹਾਨੂੰ ਯਾਦ ਹੋਣਾ, ਜਦੋਂ ਇਹਨਾਂ ਨੇ ਗੱਦੀ ਸੰਭਾਲੀ ਸੀ ਉਸ ਤੋਂ ਬਾਅਦ 15 ਅਗਸਤ 2015 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਇਹ ਕਿਹਾ ਸੀਗਾ ਕਿ 1000 ਦਿਨ ਦੇ ਅੰਦਰ ਅੰਦਰ ਅਸੀਂ 18000 ਪਿੰਡਾਂ ਦੇ ਵਿੱਚ ਜਿਹੜੀ ਬਿਜਲੀ ਆ ਉਹ ਪਹੁੰਚਾ ਦੇਣੀ ਆ ਜੀ। ਕਿਉਂਕਿ ਉਦੋਂ ਤੱਕ 18000 ਪਿੰਡ ਹੀ ਰਹਿ ਗਿਆ ਸੀ ਬਕਾਇਆ, ਜਿੱਥੇ ਬਿਜਲੀ ਨਹੀਂ ਸੀ ਕਿ ਪਹੁੰਚੀ। ਤੇ ਅੱਜ ਇਹਨਾਂ ਨੇ ਕਹਿ ਦਿੱਤਾ ਕਿ ਇਹ ਵਿਕਾਸ ਦੇ ਪ੍ਰਵਾਹ ਦਾ ਉਪੜਾ ਆ ਗਿਆ ਜਦੋਂ ਅਸੀਂ ਇਹ ਟੀਚਾ ਸਰ ਕਰ ਲਿਆ। ਹੁਣ ਇਹਦੇ ਵਿੱਚ ਸਰਕਾਰ ਇਹ ਵੀ ਕਹਿੰਦੀ ਆ ਕਿ 1236 ਪਿੰਡ ਏਦਾਂ ਦੇ 18000 ਚੋਂ ਜਿਨ੍ਹਾਂ ਦੇ ਵਿੱਚ ਆਬਾਦੀ ਹੈ ਨਹੀਂ ਗੀ, ਤੇ 35 ਪਿੰਡ ਜਿਹੜੇ ਉਹ ਚਰਾਨ ਦੇ ਤੌਰ ਤੇ ਸੁਰੱਖਿਅਤ ਰੱਖੇ ਆ। ਹਾਲਾਂਕਿ ਮੀਡੀਆ ਰਿਪੋਰਟਾਂ ਇਹਨਾਂ ਤੇ ਵੀ ਸਵਾਲ ਖੜੇ ਕਰਦੀਆਂ। ਦੂਸਰਾ ਪੱਖ ਇਹ ਵੀ ਆ ਕਿ ਇਹ ਕਹੀ ਤੇ ਜਾਂਦੇ ਆ, ਪਰ ਉਦਾਂ ਇਹਨਾਂ ਨੇ ਜਿਹੜਾ ਪੈਮਾਨਾ ਰੱਖਿਆ ਜੋ ਆਪ ਹੀ ਇਹ ਮੰਨਦੇ ਆ, ਉਹ ਕਹਿੰਦੇ ਆ ਕਿ ਜਿਹੜਾ ਪਿੰਡ 10% ਰੁਸ਼ਨ ਆ ਜਾਂਦਾ, ਮਤਲਬ ਕਿ ਜਿੱਥੇ 10% ਤੱਕ ਬਿਜਲੀ ਪਹੁੰਚ ਜਾਂਦੀ ਆ, ਉਹਨੂੰ ਮੰਨ ਲਿਆ ਜਾਂਦਾ ਹੈ ਕਿ ਇਹ ਇਲੈਕਟ੍ਰੀਫਾਈਡ ਹੋ ਗਿਆ। ਸੋ ਇਹਦਾ ਇਲੈਕਟ੍ਰੀਫਿਕੇਸ਼ਨ ਕਰ ਦਿੱਤਾ ਗਿਆ, ਬਿਜਲੀ ਪਹੁੰਚਾ ਦਿੱਤੀ ਗਈ ਆ। ਸੋ ਇਹ ਇਸ ਤਰ੍ਹਾਂ ਦੇ ਇਹਨਾਂ ਨੇ ਪੈਮਾਨੇ ਰੱਖੇ ਆ। ਤੇ ਉਦਾਂ ਜਿਨ੍ਹਾਂ ਦੇ ਵਿੱਚ ਪੂਰੇ ਤੌਰ ਤੇ ਬਿਜਲੀ ਪਹੁੰਚੀ ਆ ਉਹ ਪਿੰਡ ਥੋੜੇ ਹੀ ਆ, ਬਹੁਤ ਘੱਟ ਆ। ਬਾਕੀ ਪਿੰਡ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਥੋੜੇ ਬਹੁਤ ਇਹਨਾਂ ਨੇ ਕਨੈਕਸ਼ਨ ਦੇ ਕੇ ਕਹਿ ਦਿੱਤਾ ਕਿ ਹਾਂਜੀ ਬਿਜਲੀ ਪਹੁੰਚ ਗਈ ਆ। ਹੁਣ ਇੰਡੀਆ ਟੂਡੇ ਗਰੁੱਪ ਹੈ ਇੱਥੇ ਬਹੁਤ ਤਗੜਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਉਹਨਾਂ ਨੇ ਨਾਲ ਦੀ ਨਾਲ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕੀਤੀ। ਉਹਨਾਂ ਨੇ ਨਰਮਦਾ ਕਿਨਾਰੇ ਪਿੰਡ ਅਲੀ ਰਾਜਪੁਰ ਦੇ ਵਿੱਚ ਜਾ ਕੇ ਵੇਖਿਆ, ਜਿਹਦਾ ਕਿ ਇਸ ਲਿਸਟ ਦੇ ਵਿੱਚ ਨਾਂ ਸੀਗਾ। ਤੇ ਉੱਥੇ ਅਲੀ ਰਾਜਪੁਰ ਤੇ ਨਾਲ ਲੱਗਵੇ ਜਿਹੜੇ ਕੋਈ 4-5 ਹੋਰ ਪਿੰਡ ਸੀ, ਉਹ ਨਾਲ ਲੱਗਵੇ ਪਿੰਡ ਦੇ ਵਿੱਚ ਵੀ ਬਿਜਲੀ ਹੈ ਨਹੀਂ ਸੀਗੀ। ਹਾਂ, ਸਿਰਫ ਤੇ ਸਿਰਫ ਖੰਭੇ ਖਲੋਤੇ ਸੀ, ਉਹ ਖੰਭਿਆਂ ਨੂੰ ਵੀ ਵਿੱਚ ਕਾਊਂਟ ਕਰ ਲਿਆ ਗਿਆ, ਜਦਕਿ ਉਹਨਾਂ 54 ਪਿੰਡਾਂ ਦੇ ਵਿੱਚ ਬਿਜਲੀ ਦੀ ਕੋਈ ਨਿਸ਼ਾਨੀ ਹੈ ਨਹੀਂ ਸੀਗੀ। ਇਸ ਤੋਂ ਇਲਾਵਾ ਝਾਰਖੰਡ ਦੇ ਕਰਸਾਵਾ ਜ਼ਿਲ੍ਹੇ ਦੇ ਸਤਰਮ ਪਿੰਡ ਦੇ ਵਿੱਚ ਕਾਗਜ਼ਾਂ ਦੀ ਬਿਜਲੀ ਉੱਥੇ ਲਿਸ਼ਕਦੀ ਪਈ ਆ। ਜ਼ਮੀਨੀ ਪੱਧਰ ਤੇ ਉੱਥੇ ਵੀ ਇਕੱਲੇ ਖੰਭੇ ਆ, ਕਰੰਟ ਹੈ ਨਹੀਂ ਗਾ ਉਹਨਾਂ ਖੰਭਿਆਂ ਦੇ ਵਿੱਚ। ਫਿਰ ਰਾਜਸਥਾਨ ਦੇ ਪਿੰਡਾਂ ਦਾ ਦੌਰਾ ਕੀਤਾ ਇਸੇ ਮੀਡੀਆ ਗਰੁੱਪ ਨੇ, ਖਾਸ ਤੌਰ ਤੇ ਧੌਲਪੁਰ ਇਲਾਕਾ। ਧੌਲਪੁਰ ਵੈਸੇ ਜ਼ਿਲ੍ਹਾ ਵੀ ਹੈ ਉਹਨਾਂ ਦਾ। ਉਹ ਇਲਾਕਾ ਇੱਥੇ ਕਾਫੀ ਲੰਮੇ ਸਮੇਂ ਤੋਂ ਬਿਜਲੀ ਦੀ ਅਣਹੋਂਦ ਨਾਲ ਲੜਦਾ ਪਿਆ ਸੀਗਾ।
ਉੱਥੇ ਜਾ ਕੇ ਜਦੋਂ ਉਹਨਾਂ ਨੇ ਵੇਖਿਆ, ਉਹ ਕਹਿੰਦੇ ਕਿ ਤੇ ਅਸੀਂ ਇਲੈਕਸ਼ਨ ਵੇਲੇ ਹੀ ਸੁਣਦੇ ਹਾਂ, ਬਾਬੂ ਜੀ ਤੁਸੀਂ ਆ ਗਏ ਹੋ, ਚਲੋ ਦੱਸ ਦਿੱਤਾ। ਬਿਜਲੀ ਇੱਥੇ ਇਲੈਕਸ਼ਨਾਂ 'ਚ ਹੀ ਆਉਂਦੀ ਆ, ਉਦੋਂ ਨਾ ਬਾਅਦ ਆਉਂਦੀ ਆ ਨਾ ਪਹਿਲਾਂ ਆਉਂਦੀ ਆ। ਸੋ ਉੱਥੇ ਵੀ ਇਸ ਤਰ੍ਹਾਂ ਦੀ ਕੋਈ ਬਿਜਲੀ ਨਹੀਂ ਸੀ ਪਹੁੰਚੀ, ਜਦ ਕਿ ਉਹ ਪਿੰਡ ਵੀ ਇਹੋ ਜਿਹੀਆਂ ਲਿਸਟਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਬਾਰੇ ਇਹਨਾਂ ਨੇ ਕਿਹਾ ਜੀ ਕਿ ਅਸੀਂ ਇਹ ਬਿਜਲੀ ਪਹੁੰਚਾ ਦਿੱਤੀ ਆ। ਉਹਦਾ 18,452 ਪਿੰਡਾਂ ਦੇ ਵਿੱਚ ਬਿਜਲੀ ਪਹੁੰਚਾਉਣ ਦਾ ਦਾਅਵਾ ਕਰਦੇ ਆ, ਪਰ ਜਿੱਦਾਂ ਇਹ ਵਧਾ ਚੜਾ ਕੇ ਗੱਲ ਕਰਦੇ ਆਦਤ ਆ ਨਰਿੰਦਰ ਮੋਦੀ ਸਰਕਾਰ ਦੀ, ਤਾਂ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜੀ UPA ਸਰਕਾਰ ਸੀਗੀ 2005-6 ਤੋਂ 2013-14 ਤੱਕ, ਯਾਨੀ 10 ਸਾਲਾਂ 'ਚ ਉਹਨਾਂ ਨੇ 1,08,280 ਪਿੰਡਾਂ 'ਚ ਬਿਜਲੀ ਪਹੁੰਚਾਈ ਹੈ, 1,08,280 'ਚ। ਤੇ ਜੇ ਆਪਾਂ ਇੱਕ ਸਾਲ ਦੀ ਔਸਤ ਲਾ ਲਈਏ ਮੋਦੀ ਸਰਕਾਰ ਦੀ, ਤਾਂ ਇਹਨਾਂ ਦੀ ਤਕਰੀਬਨ 12,000 ਬਣਦੀ ਹੈ, 12,000 UPA ਵਾਲਿਆਂ ਦੀ, ਯਾਨੀ ਮਨਮੋਹਨ ਸਿੰਘ ਸਰਕਾਰ ਦੀ, ਔਰ ਇਹਨਾਂ ਦੀ ਐਵਰੇਜ ਇੱਕ ਸਾਲ ਦੀ ਬਣਦੀ ਹੈ 4,613 ਪਿੰਡਾਂ ਦੀ। ਤਾਂ ਇਹ ਠੀਕ ਆ ਕਿ ਜਿਵੇਂ ਜਿਵੇਂ ਇਹ ਪੜਾਅ ਵੱਧਦਾ ਗਿਆ, ਕਿਉਂਕਿ ਬਾਅਦ ਦੇ ਵਿੱਚ ਕੁਛ ਇਹੋ ਜਿਹੇ ਪਿੰਡ ਵੀ ਆ ਜਾਂਦੇ ਜਿਹੜੇ ਦੂਰ ਦਰਾਜ ਦੇ ਹੁੰਦੇ, ਜਿਹੜੇ ਖਤਰਨਾਕ ਇਲਾਕੇ ਹੁੰਦੇ, ਖਾਸ ਤੌਰ ਤੇ ਨਕਸਲ ਪ੍ਰਭਾਵਿਤ ਹੋਏ ਇਲਾਕੇ, ਤਾਂ ਉੱਥੇ ਥੋੜੀ ਜਿਹੀ ਰਫ਼ਤਾਰ ਥੰਮ ਜਾਂਦੀ ਹੈ। ਪਰ ਓਵਰਆਲ ਜਿਹੜੀ ਸਪੀਡ ਆ ਕੰਮ ਖਿੱਚਣ ਦੀ, ਉਹ UPA ਸਰਕਾਰ ਦੀ ਇਹਨਾਂ ਦੇ ਨਾਲੋਂ ਵੱਧ ਆ। ਪਰ ਇਹ ਕਿਉਂਕਿ ਤੁਹਾਨੂੰ ਪਤਾ ਇਸ ਕੰਮ ਦੇ ਵਿੱਚ ਮਾਹਰ ਆ, ਇਹ ਤੇਜ਼ੀ ਨਾਲ ਇਹ ਬਦਲ ਜਾਂਦੇ ਆ ਰੰਗ ਕਿ ਅਸੀਂ ਜੋ ਕੀਤਾ ਜੀ ਉਹ ਕਿਸੇ ਨੇ ਅਜੇ ਤੱਕ ਨਹੀਂ ਕੀਤਾ। ਸੋ ਪੇਸ਼ ਇਸੇ ਤਰ੍ਹਾਂ ਹੀ ਕਰਦੇ ਪਏ ਆ ਕਿ ਲਾਈਟ ਅਸੀਂ ਚੁਫੇਰੇ ਪਹੁੰਚਾ ਦਿੱਤੀ ਆ, ਪਰ ਇਹ ਸੱਚ ਆ, ਇਹ ਹਕੀਕਤ ਆ ਕਿ ਸਾਰਾ ਕੁਛ ਜੇ ਆਪਾਂ ਗਿਣੀਏ ਕਿ ਲਾਈਟ ਦੇ ਨਾਲ ਜੁੜ ਗਿਆ, ਸਾਰੇ ਪਿੰਡਾਂ ਦੇ ਵਿੱਚ ਕਨੈਕਸ਼ਨ ਪਹੁੰਚ ਗਏ, ਘਰ ਘਰ 'ਚ ਲਾਟੂ ਜਗ ਪਿਆ, ਇਹੋ ਜਿਹਾ ਕੁਛ ਨਹੀਂ ਹੈ। ਜਿਹੜਾ ਪਿੰਡਾਂ ਦੇ ਵਿੱਚ 8-10 ਕਨੈਕਸ਼ਨ ਹੋਏ ਆ, ਉਹਨਾਂ ਨੂੰ ਵੀ ਇਹਨਾਂ ਨੇ ਗਿਣ ਲਿਆ ਕਿ ਜੀ ਇਹ ਪਿੰਡ ਹੁਣ ਪੂਰੀ ਤਰ੍ਹਾਂ ਜਗਮਗਾ ਗਿਆ। ਵੈਸੇ ਨਰਿੰਦਰ ਮੋਦੀ ਸਾਹਿਬ ਤੁਹਾਨੂੰ ਪਤਾ ਹੀ ਇਹੋ ਜਿਹੇ ਕੰਮਾਂ 'ਚ ਮੁਹਾਰਤ ਹਾਸਲ ਕਰ ਚੁੱਕੇ, ਏਦਾਂ ਦੀਆਂ ਗੱਲਾਂ ਕਰ ਜਾਂਦੇ ਆ। ਇਹਨਾਂ ਨੇ ਤੇ ਇੱਕ ਵਾਰੀ ਇਹ ਵੀ ਕਹਿ ਦਿੱਤਾ ਸੀਗਾ ਕਿ ਚੀਨ ਦੀ ਜਿਹੜੀ GDP ਆ ਉਹਦਾ 20% ਹੈ ਜਿਹੜਾ ਐਜੂਕੇਸ਼ਨ ਤੇ ਖਰਚਿਆ ਜਾਂਦਾ, ਜਦ ਕਿ ਇਹੋ ਜਿਹਾ ਕਦੇ ਵੀ ਉੱਥੇ ਨਹੀਂ ਵਾਪਰਿਆ ਭਾਣਾ। ਜਿਹੋ ਜਿਹਾ ਇਹ ਫਰਕ ਕਿਤੇ ਆ ਕਿ 4% ਉਹ ਉਦੋਂ ਖਰਚ ਕਰਦੇ ਸਨ ਤੇ 4% ਉਦੋਂ ਇੰਡੀਆ ਖਰਚ ਕਰੀ ਜਾਂਦਾ ਸੀ, ਬਰੋਬਰ ਹੀ ਸੀਗਾ। ਇਹਨਾਂ ਦੇ ਤੇ ਬਿਜਲੀ ਬਾਰੇ ਇਹੋ ਜਿਹੇ ਖਿਆਲਾਤ ਆ। ਇੱਕ ਵਾਰੀ ਮੋਦੀ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ ਨਰਮਦਾ ਤੇ ਬੰਨ ਬਣਾਉਣ ਤੋਂ ਬਾਅਦ ਬਿਜਲੀ ਮੁਫਤ ਮਿਲੂਗੀ। ਬੰਦਾ ਪੁੱਛੇ ਕਿ ਬੰਨ ਦੇ ਵਿੱਚੋਂ ਬਿਜਲੀ ਆਪਣੇ ਆਪ ਨਿਕਲੀ ਜਾਣੀ ਆ? ਬੰਨ ਨਹੀਂ ਕਹਿੰਦੇ ਕਿ ਅਸੀਂ ਡੈਮ ਬਣਾਵਾਂਗੇ ਬਿਜਲੀ ਆ ਜਾਊਗੀ। ਸੋ ਬਿਜਲੀ ਦਾ ਪ੍ਰੋਜੈਕਟ ਨਹੀਂ ਲਾਵਾਂਗੇ, ਕੋਈ ਬੰਨ ਬਣਾਵਾਂਗੇ, ਡੈਮ ਬਣਾਵਾਂਗੇ ਤੇ ਬਿਜਲੀ ਆਪਣੇ ਆਪ ਹੀ ਆ ਜਾਣੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਦਿੰਦੇ। ਗੁੱਸਾ ਨਹੀਂ ਕਰਨਾ ਚਾਹੀਦਾ, ਜਿਵੇਂ ਆਂਦੇ ਨਾ ਗੁੱਸਾ ਨਾ ਕਰੋ ਹੋਲੀ ਹੈ, ਗੁੱਸਾ ਨਾ ਕਰੋ ਮੋਦੀ ਹੈ, ਇਹੋ ਜਿਹਾ ਚੱਲ ਜਾਂਦਾ ਜੀ। ਅਗਲੀ ਗੱਲ ਕਰਦੇ, ਕਹਿੰਦੇ ਰਾਜਸਥਾਨ ਹਾਈ ਕੋਰਟ ਨੇ ਲਿਆ ਇੱਕ ਨੇਕ ਫੈਸਲਾ। ਦੇਖੋ, ਰਾਜਸਥਾਨ ਹਾਈ ਕੋਰਟ ਨੇ ਇੱਕ ਸਲਾਹੁਣਯੋਗ ਉਪਰਾਲਾ ਕੀਤਾ ਵਾ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਦੇਖੋ, ਜਿਹੜੇ ਬੰਦੇ ਫੋਨ ਵਰਤਦੇ ਆ ਗੱਡੀ ਚਲਾਉਣ ਸਮੇਂ ਜਾਂ ਮੋਟਰਸਾਈਕਲ ਚਲਾਉਣ ਸਮੇਂ, ਤਾਂ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਵੇ। ਟ੍ਰੈਫਿਕ ਪੁਲਿਸ ਨੂੰ ਉਹਨਾਂ ਨੇ ਇਹ ਹੁਕਮ ਦਿੱਤੇ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ, ਤੁਸੀਂ ਉਹਦੀ ਤਸਵੀਰ ਖਿੱਚੋ ਤੇ ਫਿਰ ਮੁੜ ਕੇ ਜਿਹੜਾ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਆ ਉਹਨੂੰ ਉਹ ਤਸਵੀਰ ਭੇਜ ਦਿਓ, ਆਪੇ ਬੰਦਾ ਆਇਡੈਂਟੀਫਾਈਡ ਕਰਕੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਰੱਦ ਕਰ ਦੇਣਾ। ਪਹਿਲਾਂ ਸਾਡੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਵਸਥਾ ਹੈ ਨਹੀਂ ਗੀ। ਲਾਇਸੈਂਸ ਤੇ ਵੈਸੇ ਵੀ ਬੜੇ ਘੱਟ ਰੱਦ ਹੁੰਦੇ ਆ। ਇੱਕ ਵਾਰੀ ਮੈਂ ਰਿਪੋਰਟ ਪੜ੍ਹੀ ਸੀ 2 ਸਾਲ ਪਹਿਲਾਂ ਕਿ ਪੂਰੇ ਪੰਜਾਬ ਦੇ 20 ਸਾਲਾਂ ਦੇ ਵਿੱਚ ਇੱਕੋ ਇੱਕ ਡਰਾਈਵਿੰਗ ਲਾਇਸੈਂਸ ਰੱਦ ਹੋਇਆ, ਉਹ ਵੀ ਕੋਰਟ ਨੇ ਕਰਵਾਇਆ, ਅਦਾਲਤ ਨੇ ਕਰਵਾਇਆ, ਸ਼ਾਇਦ ਫਰੀਦਕੋਟ ਦੀ ਅਦਾਲਤ ਸੀਗੀ। ਸੋ ਇੱਥੇ ਰਿਵਾਜ ਹੈ ਨਹੀਂ ਇੰਡੀਆ ਦੇ ਵਿੱਚ, ਤੁਹਾਡੇ ਤੇ ਉਧਰ ਕਾਫੀ ਸਖਤੀ ਆ। ਸੋ ਸਾਡੇ ਇੱਧਰ ਇਹੋ ਜਿਹੀ ਹਾਲੇ ਤੱਕ ਸਖਤੀ ਨਹੀਂ ਸੀ ਹੋਈ, ਪਰ ਇਸ ਰਾਜਸਥਾਨ ਹਾਈ ਕੋਰਟ ਨੇ ਨਵੀਂ ਪਿਰਤ ਚਾਲੂ ਕੀਤੀ ਹੈ। ਦੇਖਦੇ ਹਾਂ ਹੁਣ ਉੱਥੇ ਕੀ ਨਤੀਜਾ ਨਿਕਲਦਾ। ਪਰ ਇੱਥੇ ਇਹ ਬਿਲਕੁਲ ਗੱਲ ਸੱਚੀ ਆ, ਗੱਲ ਖਰੀ ਆ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਉਹ ਟੈਲੀਫੋਨ ਕਰਦੇ ਕਰਦੇ ਨਾਲ ਗੱਡੀ ਚਲਾਈ ਜਾਂਦੇ ਆ। ਕਈ ਵਾਰ ਉਹਨਾਂ ਨੂੰ ਵੇਖ ਕੇ ਅਗਲਾ ਪਾਸੇ ਹੋ ਜਾਂਦਾ, ਅਗਲਾ ਲਾਂਭੇ ਹੋ ਜਾਂਦਾ ਕਿ ਇਹ ਫੋਨ ਤੇ ਪਤਾ ਨਹੀਂ ਘਰਦਿਆਂ ਨਾਲ ਲੜਦਾ ਪਿਆ, ਅੱਗੇ ਜਾ ਕੇ ਇਹਨੇ ਕਦੋਂ ਆਤਮਘਾਤੀ ਬਣ ਜਾਣਾ, ਮੈਂ ਪਾਸੇ ਹੋ ਜਾਵਾਂ। ਪਰ ਉਹ ਬੰਦੇ ਆਪਣੀ ਧੁੰਦ ਦੇ ਸਵਾਰ ਆ। ਖਾਸ ਤੌਰ ਤੇ ਸਾਡੇ ਮੁੰਡੇ ਖੁੰਡੇ ਆ ਜਿਹੜੇ, ਉਹ ਐ ਮੋਢਾ ਜਿਹਾ ਲਾ ਲੈਂਦੇ ਆ, ਜਿਵੇਂ ਇੱਕ ਪਾਸਾ ਉਹਨਾਂ ਦਾ ਮਾਰਿਆ ਹੋਵੇ, ਉਹ ਮੋਢੇ ਜਿਹੇ ਚ ਫਸਾ ਲੈਂਦੇ ਆ ਮੋਬਾਇਲ ਤੇ, ਕਿੰਨਾ ਚਿਰ ਕਿੰਨਾ ਪੈਂਡਾ ਉਹ ਗੱਲਾਂ ਕਰਦੇ ਤੁਰੇ ਜਾਂਦੇ ਆ ਮੋਬਾਇਲ ਤੇ। ਸੋ ਇਹ ਆਦਤ ਬਣ ਚੁੱਕੀ ਆ। ਘਰੇ ਫੋਨ ਨਹੀਂ ਯੂਜ਼ ਕਰਨਾ,
ਪਰ ਜਦੋਂ ਮੋਟਰਸਾਈਕਲ ਤੇ ਚੜ੍ਹ ਗਏ, ਜਦ ਮੋਟਰ ਕਾਰ ਤੇ ਚੜ੍ਹ ਗਏ, ਨਾਲ ਦੀ ਨਾਲ ਉਹ ਮਿਲਾ ਲੈਣਾ ਫੋਨ, ਫਿਰ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ। ਔਰ ਇਹਦੇ ਵਿੱਚ ਹਾਦਸੇ ਬਹੁਤ ਸਾਰੇ ਹੁੰਦੇ ਆ। 2016 ਦੇ ਵਿੱਚ ਹੀ ਇੱਕ ਡਾਟਾ ਆਇਆ ਸੀਗਾ ਕਿ ਪੂਰੇ ਦੇਸ਼ ਭਰ ਦੇ ਵਿੱਚ ਮੋਬਾਈਲ ਚਲਾਉਂਦੇ ਸਮੇਂ ਨਾਲ ਜਿਹੜੇ ਗੱਡੀ ਡਰਾਈਵ ਕਰਦੇ ਪਏ ਸੀ, ਤਾਂ ਮੋਬਾਈਲ ਤੇ ਗੱਡੀ ਦੋਵਾਂ ਦੇ ਸੁਮੇਲ ਕਰਕੇ ਜਿਹੜੇ ਹਾਦਸੇ ਹੋਏ, 2200 ਦੇ ਕਰੀਬ ਬੰਦੇ ਮਰੇ ਉਹਨਾਂ ਹਾਦਸਿਆਂ 'ਚ। ਇਹ ਉਹ ਫਿਗਰ ਸੀਗਾ ਜਿਹੜਾ ਰਜਿਸਟਰਡ ਆ। ਜਿਹੜੇ ਮਾਮਲੇ ਅਨਰਜਿਸਟਰਡ ਆ ਉਹ ਨਾ ਗਿਣੀਏ ਆਪਾਂ, ਤੇ ਤਾਂ ਵੀ ਤੁਸੀਂ ਦੇਖ ਲਓ ਇੱਕ ਸਾਲ ਦੇ ਵਿੱਚ 2000 ਬੰਦਾ ਸਿਰਫ ਇਸੇ ਕਰਕੇ ਮਾਰਿਆ ਗਿਆ ਕਿਉਂਕਿ ਉਹ ਗੱਡੀ ਦੇ ਨਾਲ ਮੋਬਾਈਲ ਚਲਾਈ ਜਾਂਦੇ ਸੀਗੇ। ਸੋ ਜ਼ਰੂਰਤ ਤੇ ਹੈ ਕਿ ਇਹੋ ਜਿਹੀ ਸਖਤੀ ਹੈ ਜਿਹੜੀ ਉਹ ਦੂਸਰੇ ਸਟੇਟਾਂ 'ਚ ਵੀ ਕੀਤੀ ਜਾਵੇ। ਹੁਣ ਰਾਜਸਥਾਨ ਹਾਈ ਕੋਰਟ ਨੇ ਚੰਗਾ ਫੈਸਲਾ ਕੀਤਾ ਆਪਣੇ ਸਟੇਟ ਵਾਸਤੇ। ਰੌਲਾ ਇਹ ਆ ਕਿ ਇਹੋ ਜਿਹਾ ਫੈਸਲਾ ਇਕੱਲਾ ਆਮ ਹਾਈ ਕੋਰਟ ਨੇ ਵੀ ਕੀਤਾ ਸੀਗਾ। ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਮੰਤਰੀ ਸੰਤਰੀ ਆ ਉਹਨਾਂ ਦੇ ਸਾਰਿਆਂ ਦੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲਾਂ 'ਚ ਪੜ੍ਹੂਗੇ, ਪਰ ਅੱਜ ਤੱਕ ਵੇਖਿਆ ਤੁਸੀਂ ਕਿਸੇ ਮੰਤਰੀ ਦਾ ਬੱਚਾ ਨਿੱਜੀ ਸਕੂਲ 'ਚੋਂ ਨਾ ਕਟਾ ਕੇ ਤੇ ਯੂਪੀ ਦੇ ਸਰਕਾਰੀ ਸਕੂਲ 'ਚ ਦਾਖਲ ਹੋਇਆ ਹੋ? ਖੈਰ ਇਹ ਹੁਣ ਉਮੀਦ ਕਰਦੇ ਆ ਕਿ ਰਾਜਸਥਾਨ ਹਾਈ ਕੋਰਟ ਦਾ ਜਿਹੜਾ ਫੈਸਲਾ ਸਖਤੀ ਨਾਲ ਲਾਗੂ ਹੋਊਗਾ ਤੇ ਇਹਨਾਂ ਨੂੰ ਵੇਖ ਕੇ ਗਾਂ ਕਿਸੇ ਹੋਰ ਨੂੰ ਵੀ ਜਾਗ ਲੱਗ ਜੂ। ਜੀ ਚਲੋ, ਉਮੀਦ ਤੇ ਦੁਨੀਆ ਕਾਇਮ ਹੈ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ ਵੀ ਫਗਵਾੜੇ ਦੇ ਵਿੱਚ ਕਹਿੰਦੇ ਫਿਰ ਤਣਾਅ, ਦਲਿਤ ਸਮਾਜ ਨੇ SP ਦਾ ਦਫ਼ਤਰ ਘੇਰਿਆ। ਦੇਖੋ ਉਹ ਜਿਹੜਾ ਮੁੰਡਾ ਜ਼ਖਮੀ ਹੋਇਆ ਸੀਗਾ ਉਹਦੀ ਕੱਲ ਮੌਤ ਹੋ ਗਈ ਸੀ, ਬੌਬੀ ਜੀ ਦਾ ਨਾਮ ਆ। ਬਾਅਦ ਦੇ ਵਿੱਚ ਉਹਦਾ ਅੱਜ ਸੰਸਕਾਰ ਕੀਤਾ ਗਿਆ। ਸੰਸਕਾਰ ਦੇ ਮੌਕੇ ਫੇਰ ਅੱਜ ਫਗਵਾੜਾ ਤਕਰੀਬਨ ਬੰਦ ਰਿਹਾ। ਹਾਲਾਂਕਿ ਨੈਟ ਤੇ ਕੱਲ ਦਾ ਹੀ ਇਹਨਾਂ ਨੇ ਬੰਦ ਕੀਤਾ ਹੋਇਆ ਸੀਗਾ, ਰਸਤੇ ਵੀ ਬੰਦ ਕੀਤੇ ਹੋਏ ਸੀਗੇ। ਇੱਥੋਂ ਤੱਕ ਦੋਸ਼ ਲੱਗਾ ਕਿ ਜਿਹੜੀ ਉਹਦੀ ਨਾਨੀ ਪਹੁੰਚੀ ਹੋਈ ਸੀ ਮੁੰਡੇ ਦੀ, ਉਸ ਦਲਿਤ ਮੁੰਡੇ ਦੀ, ਉਹ ਵੀ ਮੂੰਹ ਨਹੀਂ ਵੇਖ ਸਕੀ ਕਿਉਂਕਿ ਉਹਨਾਂ ਨੂੰ ਵੀ ਰਸਤੇ 'ਚ ਨਾਕਿਆਂ ਤੇ ਰੋਕ ਲਿਆ ਗਿਆ। ਉਹਦੇ ਨਾਨਕੇ ਇਹੋ ਹੀ ਦੋਸ਼ ਲਾਉਂਦੇ ਰਹੇ ਕਿ ਪੁਲਿਸ ਨੇ ਸਾਨੂੰ ਵੀ ਅੱਗੇ ਨਹੀਂ ਆਉਣ ਦਿੱਤਾ। ਖੈਰ ਜਦੋਂ ਸੰਸਕਾਰ ਹੋ ਗਿਆ ਉਸ ਮੁੰਡੇ ਦਾ, ਉਸ ਤੋਂ ਬਾਅਦ ਬਾਜ਼ਾਰ ਖੁੱਲ ਗਏ, ਅਖਬਾਰਾਂ 'ਚ ਖਬਰਾਂ ਵੀ ਆ ਗਈਆਂ। ਅਖਬਾਰਾਂ ਕਿਉਂਕਿ ਅੱਜ ਕੱਲ੍ਹ ਡਿਜੀਟਲ ਐਡੀਸ਼ਨ ਚੱਲਦੇ ਰਹਿੰਦੇ ਆ ਨਾਲ ਦੀ ਨਾਲ, ਉਹਨਾਂ ਨੂੰ ਅਖਬਾਰਾਂ ਕਹਿ ਦਿੰਦੀਆਂ, ਤਾਂ ਨਿਊਜ਼ ਪੋਰਟਲ ਦੇ ਵਿੱਚ ਇਹ ਖਬਰ ਵੀ ਫਲੈਸ਼ ਹੋ ਗਈ ਕਿ ਸਾਰਾ ਕੁਛ ਹੈ ਜਿਹੜਾ ਉਹ ਹੁਣ ਆਮ ਵਰਗਾ ਹੋ ਗਿਆ ਫਗਵਾੜੇ ਦੇ ਵਿੱਚ। ਪਰ ਅਚਾਨਕ ਫੇਰ ਦੇਰ ਸ਼ਾਮ ਇਹ ਖਬਰ ਆ ਗਈ ਕਿ ਉੱਥੇ ਕੁਛ ਦਲਿਤ ਆਗੂਆਂ ਦੀ ਗ੍ਰਿਫਤਾਰੀ ਹੋਈ ਹੈ, ਜਿਹਦੇ ਸਿੱਟੇ ਵਜੋਂ ਫੇਰ ਉੱਥੇ ਇੱਕ ਤਰ੍ਹਾਂ ਨਾਲ ਤਣਾਅ ਪਸਰ ਗਿਆ ਕਿਉਂਕਿ ਦਲਿਤ ਭਾਈਚਾਰੇ ਦੇ ਜਿਹੜੇ ਲੋਕ ਸੀਗੇ ਉਹ SSP ਦੇ ਦਫ਼ਤਰ ਨੂੰ ਘੇਰ ਕੇ ਬਹਿ ਗਏ ਆ ਤੇ ਕੁਛ ਲੋਕਾਂ ਨੇ ਬਾਜ਼ਾਰ ਵੀ ਬੰਦ ਕਰਵਾ ਦਿੱਤਾ ਜਾਂ ਕੁਛ ਲੋਕਾਂ ਨੇ ਕਰ ਦਿੱਤਾ। ਯਾਨੀ ਫੇਰ ਭੌਂ ਚੌਂ ਕੇ ਗੱਲ ਉੱਥੇ ਹੀ ਚਲੇ ਗਈ ਜਿਹੜੀ ਅੱਜ ਤੋਂ 4-5 ਦਿਨ ਪਹਿਲਾਂ ਨਹੀਂ 10-15 ਦਿਨ ਪਹਿਲਾਂ ਤੋਂ ਚੱਲਦੀ ਆ ਰਹੀ ਆ। ਹੁਣ ਦੇਰ ਸ਼ਾਮ ਤੱਕ ਉਹਦਾ ਕੋਈ ਹੱਲ ਹੋਇਆ ਜਾਂ ਨਹੀਂ ਹੋਇਆ ਉਹਦੀ ਕੋਈ ਖਬਰ ਨਹੀਂ ਆਈ, ਪਰ ਇਹ ਖਬਰ ਜ਼ਰੂਰ ਆਈ ਹੈ ਕਿ SSP ਦਾ ਦਫ਼ਤਰ ਘੇਰ ਕੇ ਬੈਠੇ ਆ। ਘਟਨਾ ਦਾ ਪਿਛੋਕੜ ਸਾਰਿਆਂ ਨੂੰ ਪਤਾ ਹੀ ਹੋਣਾ ਸ਼ਾਇਦ ਕਿ ਇਹ ਗੱਲ ਚੱਲੀ ਸੀ ਕਿ 14-15 ਅਪ੍ਰੈਲ ਦੇ ਕਰੀਬ ਜਦੋਂ ਦਲਿਤ ਭਾਈਚਾਰੇ ਦੇ ਕੁਛ ਲੋਕਾਂ ਨੇ ਇੱਕ ਚੌਂਕ ਦੇ ਵਿੱਚ ਜਾ ਕੇ ਇੱਕ ਹੋਰਡਿੰਗ ਲਾ ਦਿੱਤਾ ਸੀਗਾ ਬਾਬਾ ਸਾਹਿਬ ਦਾ, ਤਾਂ ਉਸ ਤੋਂ ਬਾਅਦ ਉੱਥੇ ਮੌਕੇ ਤੇ ਰਾਤ 12-1 ਵਜੇ ਸ਼ਿਵ ਸੈਨਾ ਵਾਲੇ ਆ ਗਏ ਤਾਂ ਫਿਰ ਉੱਥੇ ਟਸਲਬਾਜ਼ੀ ਦੇ ਵਿੱਚ ਗੋਲੀ ਚਲਾਈ ਗਈ। ਗੋਲੀ ਜਿਹੜੀ ਆ ਉਹ ਇਸ ਮੁੰਡੇ ਨੂੰ ਲੱਗੀ ਜਿਹਦੀ ਆਪਾਂ ਹੁਣ ਗੱਲ ਕੀਤੀ ਹੈ, ਜਿਹਦਾ ਅੱਜ ਸੰਸਕਾਰ ਹੋਇਆ। ਹੁਣ ਜਿਹੜੇ ਦਲਿਤ ਕਹਿੰਦੇ ਆ ਕਿ ਇਹ ਮੌਤ ਨਹੀਂ ਸੀ ਹੋਣੀ, ਇਹ ਗੋਲੀ ਨਹੀਂ ਸੀ ਚੱਲਣੀ ਜਾਂ ਇੱਥੋਂ ਤੱਕ ਨੌਬਤ ਨਹੀਂ ਸੀ ਪਹੁੰਚਣੀ। ਪੁਲਿਸ ਨੇ ਸਾਰਾ ਕੰਮ ਹੈ ਜਿਹੜਾ ਉਹ ਆਪਣੀ ਅਣਗਹਿਲੀ ਕਰਕੇ ਕਰਵਾਇਆ। ਤਾਂ ਦੂਜੀ ਧਿਰ ਵੀ ਦੋਸ਼ ਲਾਉਂਦੀ ਇਸ ਤਰ੍ਹਾਂ ਦੀ, ਯਾਨੀ ਦੋਵੇਂ ਧਿਰਾਂ ਇੱਕ ਦੂਜੇ ਤੇ ਦੋਸ਼ ਲਾਉਂਦੀਆਂ, ਨਾਲ ਇਹ ਵੀ ਦੋਸ਼ ਲਾਉਂਦੀਆਂ। ਉਹ ਕਹਿੰਦੇ ਜੀ ਕਿ ਸਿਆਸਤ ਇਹਨਾਂ ਦਾ ਪੱਖ ਪੂਰਦੀ ਹੈ, ਉਹ ਕਹਿੰਦੇ ਸਿਆਸਤ ਉਹਨਾਂ ਦਾ ਪੱਖ ਪੂਰਦੀ ਹੈ। ਸੋ ਇਹ ਇਲਜ਼ਾਮ ਤਰਾਸ਼ੀ ਚੱਲੀ ਜਾਂਦੀ ਹੈ ਨਾਲੋਂ ਨਾਲ। ਪਰ ਅੱਜ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਸ ਤੋਂ ਪਹਿਲਾਂ ਦੂਸਰੀ ਧਿਰ ਦੀਆਂ ਵੀ ਗ੍ਰਿਫਤਾਰੀਆਂ ਕੁਛ ਹੋਈਆਂ। ਹੁਣ ਦੇਖੋ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਜਾਂ ਤੇ ਇਨਕੁਆਇਰੀ ਦੇ ਵਿੱਚੋਂ ਨਾ ਕੱਢੇ ਜਾਣ ਤੇ ਜਾਂ ਫਿਰ ਜਿਹੜੇ ਪਰਚੇ ਦੇ ਵਿੱਚ ਬੰਦੇ ਆ ਉਹ ਤੇ ਪੁਲਿਸ ਨੂੰ ਫੜਨੇ ਹੀ ਪੈਣਗੇ। ਪਰ ਪੁਲਿਸ ਨੇ ਫੜੇ ਕਿੱਦਾਂ ਨੇ ਆ ਜਿੱਦਾਂ ਉੱਥੇ ਪੂਰੀ ਤਰ੍ਹਾਂ ਨਾਲ ਮਾਹੌਲ ਸੁਖਾਵਾ ਨਹੀਂ ਸੀ ਹੋਇਆ ਕਿਉਂਕਿ ਅੱਜ ਹੀ ਉਹ ਮੁੰਡੇ ਦਾ ਸੰਸਕਾਰ ਹੋਇਆ। ਅੱਜ ਗ੍ਰਿਫਤਾਰੀਆਂ ਇਹਨਾਂ ਨੇ ਪਾ ਦਿੱਤੀਆਂ। ਜੇ ਗ੍ਰਿਫਤਾਰੀਆਂ ਪਾਉਣੀਆਂ ਸਨ ਤੇ ਪਹਿਲਾਂ ਵੀ ਇੰਨੇ ਦਿਨ ਵਿੱਚ ਪਾਈ ਆ, ਉਦੋਂ ਗ੍ਰਿਫਤਾਰੀਆਂ ਪਾਈਆਂ ਜਾ ਸਕਦੀਆਂ ਸੀ। ਜੇ ਇੰਨੇ ਦਿਨ ਪਾਏ ਆ ਤਾਂ 1-2 ਦਿਨ ਹੋਰ ਕੱਢ ਕੇ ਮਾਮਲਾ ਥੋੜਾ ਜਿਹਾ ਠੰਡਾ ਹੋ ਜਾਂਦਾ, ਗ੍ਰਿਫਤਾਰੀਆਂ ਪਾਈਆਂ ਜਾ ਸਕਦੀਆਂ ਸੀ। ਔਰ 2 ਦਲਿਤ ਆਗੂਆਂ ਬਾਰੇ ਤੇ ਕਿਹਾ ਜਾ ਰਿਹਾ ਕਿ ਪੁਲਿਸ ਉਹਨਾਂ ਦੀ ਪੁਸ਼ਟੀ ਵੀ ਨਹੀਂ ਕਰਦੀ ਪਈ। ਹਾਲਾਂਕਿ ਦੱਸਦੇ ਆ, ਦੋਸ਼ ਇਹ ਲਾਉਂਦੇ ਆ ਭਾਈਚਾਰੇ ਦੇ ਲੋਕ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਪੁਲਿਸ ਉਹਨਾਂ ਦੀ ਪੁਸ਼ਟੀ ਵੀ ਨਹੀਂ ਕਰਦੀ ਪਈ, ਜਿੱਥੋਂ ਇਹ ਰੱਪੜ ਵੱਧਦਾ ਪਿਆ।
ਸੋ ਹੁਣ ਪੁਲਿਸ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਵੀ ਸੋਚ ਸਮਝ ਕੇ ਚੱਲਣਾ ਚਾਹੀਦਾ, ਖਾਸ ਤੌਰ ਤੇ ਕਿ ਜਿਹੜੀ ਸਾਡੀ ਇੱਥੋਂ ਦੀ ਸਰਕਾਰ ਆ ਕਿ ਉੱਥੇ ਕੁਝ ਲੋਕ, ਮੁੱਠੀ ਭਰ ਲੋਕ ਹੋ ਸਕਦਾ ਦੋਨਾਂ ਧਿਰਾਂ 'ਚ ਹੀ ਹੋਣ, ਉਹ ਸਾਰੀ ਖੇਡ ਨੂੰ ਵਿਗਾੜੀ ਜਾਂਦੇ ਆ। ਤਾਂ ਉੱਥੇ ਸਿਆਸਤ ਜਿਸ ਤਰੀਕੇ ਨਾਲ ਦੁਫੇੜ ਕਰਕੇ ਲੋਕਾਂ ਨੂੰ ਇੱਥੋਂ ਤੱਕ ਲੈ ਆਈ ਆ, ਇਹ ਹੁਣ ਚੁਆਤੀ ਅੱਗੇ ਭਾਂਪੜ ਨਾ ਬਣ ਜਾਵੇ। ਇਹ ਹੁਣ ਇਹਨਾਂ ਨੂੰ ਰੋਕਣਾ ਚਾਹੀਦਾ, ਇਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਰੋਕਿਆ ਜਾਵੇ। ਬਹਰਹਾਲ ਉੱਥੇ ਹੁਣ ਮਾਹੌਲ ਤੇ ਹੈਗਾ ਤਣਾਅ ਵਾਲਾ, ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਤਣਾਅ ਦੇ ਬਦਲੇ ਜਿਹੜੇ ਜਲਦੀ ਛੰਟ ਜਾਣਗੇ। ਬਸ ਅਸੀਂ ਤੇ ਕਾਮਨਾ ਹੀ ਕਰ ਸਕਦੇ ਹਾਂ, ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਕਿ ਹਥਿਆਰ ਕੇ ਬਦਲੇ ਹਾਥੋਂ में आ जाए किताब तो अच्छा हो, ऐ काश हमारी आंखों में किस्मा ख्वाब तो अच्छा हो। सो ਇਹ ਹਥਿਆਰਾਂ ਦੀ ਥਾਂ ਤੇ ਹੱਥਾਂ 'ਚ ਕਿਤਾਬ ਆ ਜਾਵੇ, ਚਾਹੇ ਕੋਈ ਵੀ ਸੇਰਿਆ, ਤੇ ਅੱਖਾਂ ਦੇ ਵਿੱਚ ਇੱਕਮਾ ਖਾਬ ਆ ਜਾਵੇ। ਅਸੀਂ ਤੇ ਇਹੋ ਦੁਆ ਕਰਾਂਗੇ ਸਾਰਿਆਂ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਕਾਂਗਰਸੀ ਆਗੂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦਾ ਸੱਚ ਆਇਆ ਸਾਹਮਣੇ। ਦੇਖੋ, ਇਹ ਵੀਡੀਓ 4-5 ਦਿਨਾਂ ਦੀ ਇੱਥੇ ਭੌਂਦੀ ਫਿਰਦੀ ਆ, ਵਾਇਰਲ ਕੀਤੀ ਗਈ ਵੀਡੀਓ। ਇਸ ਵੀਡੀਓ ਦੇ ਵਿੱਚ ਕਾਂਗਰਸ ਦਾ ਇੱਕ ਆਗੂ ਆ ਲਾਡੀ ਸ਼ੇਰੋਵਾਲੀਆ, ਉਹ ਮੀਟਿੰਗ ਕਰਦਾ ਪਿਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਕੋਲ ਖੁਦਾਈ ਦੇ ਠੇਕੇ ਵਿਕੇ ਆ। ਇਹ ਲਾਡੀ ਸ਼ੇਰੋਵਾਲੀਆ ਜਿਹੜਾ ਇਹ ਉਸ ਮੰਤਰੀ ਦਾ ਬੜਾ ਨੇੜੋ ਆ, ਜਿਹਨੂੰ ਹੁਣ ਮੰਤਰੀ ਨਹੀਂ ਕਿਹਾ ਜਾਂਦਾ, ਸਾਬਕਾ ਮੰਤਰੀ ਕਿਹਾ ਜਾਂਦਾ, ਤੇ ਜਿਹਦਾ ਰੇਤ ਨਾਲ ਬੜਾ ਰਿਸ਼ਤਾ ਗੂੜਾ ਹੋ ਗਿਆ ਸੀਗਾ ਪਿਛਲੇ ਸਾਲ ਜੀ। ਇਸ ਬੰਦੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ, ਉਹਦੇ ਵਿੱਚ ਮੀਟਿੰਗ ਜਿਹੜੀ ਚੱਲਦੀ ਆ ਉਹਦੇ 'ਚ ਕਹਿੰਦਾ ਪਿਆ ਕਿ ਤੁਸੀਂ 7-8 ਜਣੇ ਨਾ ਇੱਧਰ ਨੂੰ ਆ ਜਾ ਕਰੋ, ਮੂੰਹ ਚੁੱਕ ਕੇ ਗੱਲ ਕਈ ਵਾਰ ਲੀਕ ਹੋ ਜਾਂਦੀ ਹੈ, ਬੰਦਾ ਇੱਕ ਹੀ ਅੱਗੇ ਲਾਓ। ਫਿਰ ਕਹਿੰਦਾ ਕਿ ਇੱਕ ਟਰੱਕ ਜਿਹੜਾ ਰੇਤੇ ਦਾ ਉਹ ਸਾਡੇ ਬੰਦੇ ਨਿੱਤ ਦਾ ਲਿਆ ਕਰਨਗੇ ਤੁਹਾਤੋਂ। ਫਿਰ ਇੱਕ ਨਾਲ ਇਹ ਗੱਲ ਕਹਿੰਦਾ ਹੈ ਕਿ ਜਿੱਦਾਂ ਵਿਰੋਧੀਆਂ ਦਾ ਮੂੰਹ ਮਿੱਠਾ ਕਰਵਾਇਆ ਉਹਦਾ ਸਰਪੰਚ ਨੂੰ ਵੀ ਸੈੱਟ ਕਰੋ। ਫਿਰ 8 ਲੱਖ ਤੋਂ ਇੱਕ ਸੌਦੇ ਦੀ ਗੱਲ ਚੱਲਦੀ ਹੈ ਜਿਹੜੀ 4 ਲੱਖ ਤੇ ਆ ਕੇ ਨਿਪਟਦੀ ਆ। ਸੋ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਸਨ ਉਸ ਵੀਡੀਓ ਦੇ ਵਿੱਚ। ਵੀਡੀਓ ਸੱਚੀ ਹੈ ਜਾਂ ਝੂਠੀ ਹੈ ਉਹਦਾ ਤੇ ਪਤਾ ਨਹੀਂ ਆ, ਪਰ ਉਸ ਵੀਡੀਓ ਨੇ ਖੂਬ ਚਰਚਾ ਬਟੋਰਿਆ। ਚਰਚਾ ਇਸ ਕਰਕੇ ਬਟੋਰਿਆ ਕਿਉਂਕਿ ਜਿਹੜਾ ਇਹ ਲਾਡੀ ਸ਼ੇਰੋਵਾਲੀਆ ਇਹ ਸ਼ਾਹਕੋਟ ਦੀ ਟਿਕਟ ਦਾ ਦਾਅਵੇਦਾਰ ਆ ਕਾਂਗਰਸ ਵੱਲੋਂ, ਤੇ ਟਾਈਮਿੰਗ ਕੁਛ ਇਹੋ ਜਿਹੀ ਆ ਕਿ ਜਦੋਂ ਇਹਦਾ ਹੱਥ ਟਿਕਟ ਨੂੰ ਪੈਣ ਲੱਗਾ ਐਨ ਮੌਕੇ ਤੇ ਇਹ ਜਿਹੜੀ ਵੀਡੀਓ ਹੈ, ਜਿਵੇਂ ਉਹ ਸਟਿੰਗ ਆਪਰੇਸ਼ਨ ਕਹਿ ਦਿੰਦੇ, ਤੇ ਸਟਿੰਗ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਡੰਗ ਇਹਨੂੰ ਵੱਜ ਗਿਆ ਜੀ। ਹੁਣ ਹੋਇਆ ਕੀ ਆ ਕਿ ਅੱਜ ਜਿਹੜੇ ਬੰਦੇ ਨੇ ਇਹ ਸਟਿੰਗ ਦਾ ਫਿਲਮਾਂਕਣ ਕੀਤਾ ਜਾਂ ਸਟਿੰਗ ਆਪਰੇਸ਼ਨ ਕੀਤਾ ਉਹ ਖੁਦ ਸਾਹਮਣੇ ਆ ਗਿਆ। ਉਹਦਾ ਨਾਂ ਜਸਬੀਰ ਸਿੰਘ ਆ। ਉਹ ਕਹਿੰਦਾ ਕਿ ਇਹ ਵੀਡੀਓ 29 ਨਵੰਬਰ ਦੀ ਆ, ਤੇ ਪਿਛਲੇ ਸਾਲ ਜਦੋਂ ਸਰਕਾਰ ਵੱਲੋਂ ਇਹਨਾਂ ਖੱਡਾਂ ਦੀ ਨਿਲਾਮੀ ਕੀਤੀ ਗਈ ਤਾਂ ਇਹਦੇ ਵਿੱਚ ਉਹਦੀ 7 ਏਕੜ ਜ਼ਮੀਨ ਆਈ ਸੀ। ਇਹਨੂੰ ਲੈ ਕੇ ਠੇਕੇਦਾਰਾਂ ਨੇ ਇੱਥੋਂ ਦਾ ਠੇਕਾ ਲਿਆ ਸੀਗਾ, ਤੇ ਉਹਨਾਂ ਨੂੰ ਹਰਦੇਵ ਸਿੰਘ ਲਾਡੀ ਲਗਾਤਾਰ ਧਮਕੀਆਂ ਦੇ ਰਿਹਾ ਕਿ ਜੇਕਰ ਇਹਦੇ ਵਿੱਚੋਂ ਉਹਨੂੰ ਹਿੱਸਾ ਨਾ ਦਿੱਤਾ ਤੇ ਉਹ ਕੰਮ ਬੰਦ ਕਰਾ ਦੂਗਾ। ਇਹ ਕਹਿੰਦਾ ਫਿਰ ਇਹਦੇ ਨਾਲ ਗੱਲ ਜਿਹੜੀ ਆ ਉਹ 10 ਲੱਖ ਰੁਪਏ ਤੋਂ ਸ਼ੁਰੂ ਹੋਈ ਤੇ 5 ਲੱਖ 'ਚ ਸਮਝੌਤਾ ਹੋ ਗਿਆ। ਯਾਨੀ ਕਹਿਣ ਦਾ ਭਾਵ ਆ ਕਿ ਜਿਹੜੀ ਉਹ ਖੱਡ ਸੀਗੀ ਉਹ ਇਹ ਜਸਬੀਰ ਸਿੰਘ ਦੀ ਜ਼ਮੀਨ ਦੇ ਵਿੱਚ ਸੀਗੀ, ਤੇ ਇਹ ਜਿਹੜਾ ਲਾਡੀ ਸ਼ੇਰੋਵਾਲੀਆ ਦੋਸ਼ ਦੇ ਮੁਤਾਬਕ ਜੋ ਕਹਿ ਰਿਹਾ ਜਸਬੀਰ ਸਿੰਘ ਕਿ ਉਹਦੇ ਤੋਂ ਪੈਸੇ ਮੰਗਦਾ ਸੀ ਕਿ ਨਹੀਂ ਤੇ ਤੇਰੇ ਇੱਥੇ ਕੰਮ ਬੰਦ ਕਰਾ ਦਿਆਂਗਾ। ਤਾਂ ਫਿਰ ਸ਼ੁਰੂ ਹੁੰਦੀ 5 ਲੱਖ ਤੱਕ ਨਿਪਟਦੀ ਆ ਕੇ। ਹੁਣ ਇੱਕ ਇਹ ਵੀ ਗੱਲ ਆ, ਇੱਕ ਇਹ ਤੋਂ 4-5 ਦਿਨ ਪੁਰਾਣੀ ਹੋਰ ਵੀ ਗੱਲ ਆ, ਜਦੋਂ ਜਗਰਾਉਂ ਦਾ ਇੱਕ ਕਿਸਾਨ ਤਰੈਣ ਸਿੰਘ ਜੀ ਦਾ ਨਾਂ ਸੀਗਾ, ਉਹ ਜਲੰਧਰ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਦਾ ਤੇ ਪ੍ਰੈਸ ਕਾਨਫਰੰਸ ਕਰਕੇ ਅਈਓ ਦੋਸ਼ ਇਸੇ ਹੀ ਆਗੂ ਤੇ ਔਰ ਇੱਕ ਠੇਕੇਦਾਰ ਇਹਦੇ ਪਾਰਟਨਰ ਤੇ ਲਾਉਂਦਾ ਕਿ ਜਿਹੜਾ ਉਹ ਖੁਦਾਈ ਕਰਦਾ, ਵੈਸੇ ਉਹਨੂੰ ਸਾਰੀ ਜਿਹੜੀ ਸਿਆਸੀ ਪੁਸ਼ਤ ਬਣਾਈ ਆ ਉਹ ਇਹ ਆਗੂ ਕਰਦਾ। ਉਸ ਕਿਸਾਨ ਆਗੂ ਨੇ ਵੀ ਇਹਦੇ ਤੇ ਦੋਸ਼ ਲਾਏ ਆ ਕਿ ਇਹ ਦੋਵੇਂ ਰਲ ਕੇ ਠੇਕੇਦਾਰ ਤੇ ਇਹ ਆਗੂ ਉਹਦੀ ਜਿਹੜੀ ਜ਼ਮੀਨ ਆ ਖੱਡ ਦੇ ਲਾਗੇ ਪਾਸੇ ਉਸ ਜ਼ਮੀਨ ਨੂੰ ਨਜਾਇਜ਼ ਤੌਰ ਤੇ ਵਰਤੀ ਜਾਂਦੇ, ਆਪਣੀ ਮਸ਼ੀਨਰੀ ਠੱਲ ਕੇ ਉਹਦੇ ਤੇ ਕਬਜ਼ਾ ਜਮਾਈ ਬੈਠੇ ਆ ਤੇ ਮਨਚਾਹੇ ਢੰਗ ਦੇ ਨਾਲ ਉੱਥੇ ਖੁਦਾਈ ਵੀ ਕੀਤੀ ਜਾਂਦੇ ਆ। ਸੋ 2 ਦੋਸ਼ ਲੱਗੇ ਆ ਲਗਾਤਾਰ। ਹਾਲਾਂਕਿ ਜਿਹੜਾ ਲਾਡੀ ਸ਼ੇਰੋਵਾਲੀਆ ਉਹ ਇਹਨਾਂ ਚੀਜ਼ਾਂ ਨੂੰ ਨਕਾਰਦਾ ਪਿਆ, ਡਿਨਾਈ ਕਰਦਾ ਪਿਆ। ਉਹ ਕਹਿੰਦਾ ਕਿ ਸਭ ਕੁਛ ਮੈਨੂੰ ਬਦਨਾਮ ਕਰਨ ਲਈ ਵਿਉਂਤਿਆ ਗਿਆ, ਸਭ ਕੁਛ ਮੈਨੂੰ ਭੰਡਣ ਦਾ ਯਤਨ ਕੀਤਾ ਗਿਆ। ਸਾਰਾ ਕੁਛ ਜੋ ਚੱਲਦਾ ਪਿਆ ਉਹ ਤੁਹਾਡੇ ਸਾਹਮਣੇ ਹੈ ਕਿ ਸਟਿੰਗ ਏਦਾਂ ਕਿੱਦਾਂ ਫਰਜ਼ੀ ਹੋ ਸਕਦੇ ਆ, ਜਾਂ ਸਟਿੰਗ ਵਾਲਾ ਕੋਈ ਬੰਦਾ ਪਰਦੇ ਦੇ ਪਿੱਛੇ ਤੇ ਹੈ ਨਹੀਂਗਾ। ਉਹ ਤੇ ਸ਼ਰੇਆਮ ਆ ਕੇ ਕਹੀ ਜਾਂਦਾ ਕਿ ਮੈਂ ਸਟਿੰਗ ਕੀਤਾ ਔਰ ਐਸ ਕਰਕੇ ਕੀਤਾ ਕਿਉਂਕਿ ਮੈਨੂੰ ਪੈਸਾ ਦੇਣਾ ਪਿਆ ਸੀਗਾ। ਹੁਣ ਜੇ ਕੋਈ ਇਹੋ ਜਿਹੀ ਗੱਲ ਆ ਤੇ
ਇਹ ਫਿਰ ਲਾਡੀ ਸ਼ੇਰੋਵਾਲੀਆ ਨੂੰ ਕੇਸ ਕਰਨਾ ਚਾਹੀਦਾ, ਜਿਹੜਾ ਬੰਦਾ ਸ਼ਰੇਆਮ ਆ ਕੇ ਗੱਲ ਕਹਿੰਦਾ। ਔਰ ਇਹ ਆ ਕੇ ਗੱਲ ਕਹਿੰਦਾ ਹੀ ਨਹੀਂ, ਨਾਲ ਉਹ ਡਰਦਾ ਵੀ ਪਿਆ। ਉਹ ਕਹਿੰਦਾ ਕਿ ਮੈਨੂੰ ਧਮਕੀਆਂ ਮਿਲਦੀਆਂ ਪਈਆਂ, ਜਿੱਦਣ ਦਾ ਇਹ ਵੀਡੀਓ ਵਾਇਰਲ ਕੀਤਾ ਉਦੋਂ ਦੀਆਂ ਮੈਨੂੰ ਧਮਕੀਆਂ ਮਿਲਦੀਆਂ। ਪਰ ਇੱਥੇ ਸਭ ਤੋਂ ਵੱਡਾ ਇੱਕ ਸਵਾਲ ਹੋਰ ਵੀ ਖੜਾ ਹੋਏਗਾ ਨਾ ਕਿ ਨਵੰਬਰ ਦਾ ਸਟਿੰਗ ਆਪਰੇਸ਼ਨ ਹੁਣ ਹੀ ਕਿਉਂ ਵਾਇਰਲ ਕੀਤਾ ਗਿਆ, ਹੁਣ ਹੀ ਕਿਉਂ ਰਿਲੀਜ਼ ਕੀਤਾ ਗਿਆ? ਇਹ ਵੀ ਇੱਕ ਸਵਾਲ ਹੋ ਸਕਦਾ, ਕਿਉਂਕਿ ਕਈ ਵਾਰ ਬਾਹਰੀ ਨਹੀਂ ਮਾਰਦੇ ਸਿਆਸਤ ਦੇ ਵਿੱਚ, ਅੰਦਰ ਦੇ ਬੰਦੇ ਮਾਰ ਜਾਂਦੇ ਆ। ਸੋ ਇਹ ਵੀ ਇੱਕ ਸਵਾਲ ਆਪਣੀ ਥਾਂ ਤੇ ਆ। ਪਰ ਫਿਰ ਵੀ ਜੋ ਮਰਜ਼ੀ ਹੈ, ਬਦਨਾਮੀ ਤੇ ਹੁੰਦੀ ਪਈ ਹੈ ਨਾ ਕਾਂਗਰਸ ਪਾਰਟੀ ਦੀ। ਤੇ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਸੋਚਣਾ ਪਊਗਾ ਕਿ ਨਰਮ ਗੋਸ਼ੇ ਨਾਲ ਕੰਮ ਨਹੀਂ ਚੱਲਣਾ। ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਕੰਡੇ ਨਾਲ ਕੰਡਾ ਨਿਕਲਦਾ, ਤਾਂ ਥੋੜੀ ਬਹੁਤੀ ਸਖਤੀ ਇਹਨੂੰ ਕਰਨੀ ਪਊ ਆਪਣੇ ਬੰਦਿਆਂ ਤੇ। ਜੇ ਇਸ ਤਰ੍ਹਾਂ ਆਪ ਮੁਹਾਰੇ ਚੱਲੀ ਜਾਣਗੇ, ਬੇਮੁਹਾਰੇ ਚੱਲੀ ਜਾਣਗੇ, ਤੇ ਫਿਰ ਲੋਕ ਅੰਤ ਨੂੰ ਕਹਿ ਦੇਣਗੇ ਕਿ ਉਹ ਜਿਵੇਂ ਪੰਜਾਬੀ ਦਾ ਘੁਰ ਮੁਹਾਵਰਾ ਨਾ ਕਿ ਕਸਮ ਕੀਤਾ ਪੜਪੂੰਜਾ ਉਹੀ ਚੱਕੀ ਉਹੀ ਹੁੰਜਾ। ਫਿਰ ਲੋਕ ਇਹੋ ਗੱਲ ਕਹਿਣ ਲੱਗ ਪੈਣਗੇ ਕਿ ਜਿਹੜਾ ਅਸੀਂ ਇੱਕ ਨਵਾਂ ਹਾਕਮ ਛੇੜਿਆ ਸੀਗਾ, ਉਹ ਹਾਕਮ ਪੁਰਾਣਿਆਂ ਦੇ ਤਰਜ਼ੇ ਅਮਲ ਤੇ ਹੀ ਕੰਮ ਕਰਦਾ ਕਰਦਾ 5 ਸਾਲ ਕੱਟ ਗਿਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਗਊ ਰੱਖਿਅਕ ਮਾਫੀਆ ਨੂੰ ਸਬਕ ਸਿਖਾਉਣ ਦੀ ਕੈਪਟਨ ਦੇ ਮੰਤਰੀ ਨੇ ਦਿੱਤੀ ਹੈ ਚੇਤਾਵਨੀ। ਦੇਖੋ ਇਹ ਜਿਹੜੇ ਮੰਤਰੀ ਹੈ ਨਾ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ, ਬੰਦੇ ਇਹ ਦਮਦਾਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਔਰ ਕਿਰਦਾਰ ਵੀ ਚੰਗਾ, ਵਿਹਾਰ ਵੀ ਚੰਗਾ, ਕਾਰੋਬਾਰ ਵੀ ਚੰਗਾ, ਸਾਰਾ ਕੁਛ ਹੀ ਚੰਗਾ ਹਾਲ ਦੀ ਘੜੀ ਤੇ ਜੀ। ਪਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ, ਤੁਹਾਨੂੰ ਪਤਾ ਕਿ ਸਿਆਸਤ ਤਿਲਕਣ ਆ। ਖੈਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਚੇਤਾਵਨੀ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਲਈ ਆ ਜਿਹੜੇ ਲੋਕ ਗਰੁੱਪ ਬਣਾ ਕੇ ਗਊ ਰੱਖਿਆ ਦੀ ਆੜ ਦੇ ਵਿੱਚ ਧੰਦੇਬਾਜ਼ੀ ਕਰਦੇ ਆ ਜਾਂ ਉਗਰਾਹੀ ਕਰਦੇ ਆ। ਉਹਨਾਂ ਨੂੰ ਉਹਨੇ ਖੁੱਲ ਕੇ ਕਹਿ ਦਿੱਤਾ ਕਿ ਦੇਖੋ ਜਿਹੜੇ ਕਿਸਾਨ ਗਊਆਂ ਦੀ ਖਰੀਦੋ ਫਰੋਖਤ ਕਰਦੇ ਆ, ਕਿਉਂਕਿ ਸਾਡੇ ਪੰਜਾਬ ਦਾ ਬਹੁਤ ਸਾਰਾ ਵਪਾਰ ਆ ਜਿਹੜਾ ਗਈਆਂ ਨਾਲ ਜੁੜਿਆ ਹੋਇਆ, ਉਹ ਕਹਿੰਦੇ ਆ ਕਿ ਜਿਹੜਾ ਕੋਈ ਇਸ ਤਰ੍ਹਾਂ ਕਰੂਗਾ, ਉਹਨਾਂ ਗਾਵਾਂ ਨੂੰ ਨਜਾਇਜ਼ ਤੌਰ ਤੇ ਰੋਕੂਗਾ, ਫੜੂਗਾ, ਫਿਰ ਜਾਂ ਉਹਨਾਂ ਦੀ ਆੜ ਦੇ ਵਿੱਚ ਗੁੰਡਾਗਰਦੀ ਜਾਂ ਉਹ ਉਗਰਾਹੀ ਕਰੂਗਾ, ਤੇ ਫਿਰ ਬਖਸ਼ਿਆ ਨਹੀਂ ਜਾਊਗਾ, ਚਾਹੇ ਕੋਈ ਵੀ ਹੋਵੇ। ਕਿਉਂਕਿ ਪੱਤਰਕਾਰਾਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਤੇ ਸ਼ਿਵ ਸੈਨਾ ਵਾਲੇ ਗਰੁੱਪ ਵੀ ਬਣਾਈ ਫਿਰਦੇ ਆ। ਉਹ ਕਹਿੰਦਾ ਭਾਵੇਂ ਸ਼ਿਵ ਸੈਨਾ ਹੋਵੇ ਚਾਹੇ ਕੋਈ ਵੀ ਸੈਨਾ ਹੋਵੇ, ਅਸੀਂ ਉਹਨੂੰ ਛੱਡਾਂਗੇ ਨਹੀਂ, ਚਾਹੇ ਕੋਈ ਵੀ ਆ ਜਾਵੇ। ਸੋ ਅਸੀਂ ਚੇਤਾਵਨੀ ਦੇ ਦਿੰਦੇ ਹਾਂ ਕਿ ਭਾਈ ਸਾਡੇ ਕਿਸਾਨ ਨੇ ਜਿਹੜੇ ਹੋਰ ਸੂਬਿਆਂ ਦੇ ਨਾਲ ਗਈਆਂ ਦਾ ਵਪਾਰ ਕਰਕੇ ਉਹ ਕਮਾਈ ਕਰਦੇ ਆ, ਤੇ ਇਸ ਵਪਾਰ ਨੂੰ ਸੱਟ ਮਾਰਨ ਦਾ ਯਤਨ ਨਾ ਕਰਨ। ਵੈਸੇ ਇਹ ਗੱਲ ਇਹਨਾਂ ਦੀ ਬਿਲਕੁਲ ਸਹੀ ਆ ਕਿ ਸੱਟ ਬਹੁਤ ਤਗੜੀ ਵੱਜੀ ਹੈ ਇਸ ਕਾਰੋਬਾਰ ਨੂੰ, ਖਾਸ ਤੌਰ ਤੇ ਜਦੋਂ ਤੁਹਾਨੂੰ ਪਤਾ ਹੀ ਹਰਿਆਣੇ ਦੇ ਵਿੱਚ ਘਟਨਾਵਾਂ ਵਾਪਰੀਆਂ, ਰਾਜਸਥਾਨ ਦੇ ਵਿੱਚ ਵਾਪਰੀਆਂ। ਉਸ ਤੋਂ ਬਾਅਦ ਇੱਕ ਇਹਨਾਂ ਨੇ ਕਾਨੂੰਨ ਲੈ ਆਂਦਾ, ਹਾਲਾਂਕਿ ਉਹ ਵੀ ਚਲਾਕੀ ਦੇ ਨਾਲ ਕਾਨੂੰਨ ਲਿਆਂਦਾ ਸੀ, ਬਾਅਦ ਦੇ ਵਿੱਚ ਨਮੋਸ਼ੀ ਦੇ ਨਾਲ ਵਾਪਸ ਲੈ ਲਿਆ। ਪਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਾਰੋਬਾਰ ਨੂੰ, ਕਿਉਂਕਿ ਡੇਅਰੀ ਉਦਯੋਗ ਪੰਜਾਬ ਦਾ ਬੜਾ ਪ੍ਰਫੁੱਲਤ ਉਦਯੋਗ ਆ, ਤਾਂ ਉਸ ਉਦਯੋਗ ਨੂੰ ਉਦੋਂ ਕਾਫੀ ਮਾਲੀਆ ਜਿਹੜਾ ਉਹ ਨੁਕਸਾਨ ਦੇ ਰੂਪ ਵਿੱਚ ਚੁੱਕਣਾ ਪਿਆ। ਪਰ ਹੁਣ ਬਾਅਦ ਦੇ ਵਿੱਚ ਕੰਮ ਥੋੜਾ ਠੀਕ ਹੋਇਆ। ਇਹ ਜੇ ਨਰਮਾਈ ਰੱਖਣਗੇ ਤੇ ਫਿਰ ਹੋ ਸਕਦਾ ਕਿ ਇਹਨੂੰ ਗਰੁੱਪ ਕੰਮ ਕਰਨ। ਤੇ ਇੱਕ ਤੇ ਗਰੁੱਪ ਇਹੋ ਜਿਹਾ ਸੀ ਪਟਿਆਲੇ ਏਰੀਏ ਦੇ ਵਿੱਚ, ਉਸ ਬੰਦੇ ਤੇ ਪਰਚੇ ਦਰਜ ਹੋਏ, ਔਰ ਪਰਚੇ ਦਰਜ ਹੋਇਆ ਤੋਂ ਬਾਅਦ ਉਹਨੇ ਇੱਕ ਟਰੱਕ ਵਾਲੇ ਨੂੰ ਘੇਰ ਲਿਆ। ਟਰੱਕ ਵਾਲੇ ਨੂੰ ਘੇਰ ਕੇ ਤੇ ਉਹ ਤੋਂ ਪੈਸੇ ਖੋਹਣ ਡਿਆ ਸੀਗਾ, ਉਹਨੇ ਟੈਲੀਫੋਨ ਕਰ ਦਿੱਤਾ, ਮੌਕੇ ਤੇ ਪੁਲਿਸ ਆ ਗਈ, ਫੜਿਆ ਗਿਆ। ਬਾਅਦ ਦੇ ਵਿੱਚ ਉਹਦੇ ਤੇ ਦੋਸ਼ ਇਹ ਲੱਗਾ, ਇੱਕ ਹੋਰ ਮੁੰਡੇ ਨੇ ਦੋਸ਼ ਲਾਇਆ ਕਿ ਇਹਨਾਂ ਨੇ ਮੈਨੂੰ ਫੜ ਕੇ ਔਰ ਮੇਰੇ ਸਾਥੀਆਂ ਨੂੰ ਫੜ ਕੇ ਨਾ ਸਿਰਫ ਕੁੱਟਿਆ ਮਾਰਿਆ, ਬਲਕਿ ਸਾਡੇ ਨਾਲ ਬਦਫੈਲੀ ਵੀ ਕੀਤੀ ਸੀਗੀ। ਸੋ ਇਹੋ ਜਿਹੇ ਬੰਦੇ ਹੈਗੇ ਸੀ ਗਊ ਰੱਖਿਆ ਦੀ ਆੜ ਦੇ ਵਿੱਚ, ਜਿਹੜੇ ਗੁੰਡਾਗਰਦੀ ਵੀ ਕਰਦੇ ਸੀ, ਬੁਰਸ਼ਾਗਰਦੀ ਵੀ ਕਰਦੇ ਸੀ, ਤੇ ਨਾਲ ਜੇਬਾਂ ਕੁਤਰਨ ਦਾ ਵੀ ਕੰਮ ਕਰਿਆ ਕਰਦੇ ਸੀਗੇ। ਸੋ ਜੇ ਨਰਮਾਈ ਰੱਖਣਗੇ ਤਾਂ ਹੋ ਸਕਦਾ ਕਿ ਉਹ ਲੋਕ ਫੇਰ ਸਿਰ ਚੁੱਕ ਲੈਣ, ਕਿਉਂਕਿ ਜਦੋਂ ਉਹਦੇ ਤੇ ਕਾਰਵਾਈ ਹੋਈ ਸੀ ਉਸ ਬੰਦੇ ਤੇ, ਉਦੋਂ ਬਾਅਦ ਥੋੜੇ ਜਿਹੇ ਦੂਜੇ ਵੀ ਟਿਕ ਗਏ ਸੀਗੇ ਕਿ ਮਾਮਲਾ ਗਰਮ ਆ, ਮਾਮਲਾ ਗੜਬੜਿਆ, ਕਿਤੇ ਅਸੀਂ ਨਾ ਮਾਂਜੇ ਜਾਈਏ। ਸੋ ਹੁਣ ਜੇ ਨਰਮੀ ਰੱਖਦੇ ਆ ਤਾਂ ਫਿਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਗਰੁੱਪ ਫਿਰ ਐਕਟਿਵ ਹੋ ਜਾਣ। ਸੋ ਠੀਕ ਆ, ਪਰ ਇਹਦੇ ਵਿੱਚ ਇਹ ਆ ਕਿ ਅਮਲ ਵੀ ਕਰਨਾ ਲਾਜ਼ਮੀ ਆ, ਔਰ ਉਸ ਚੀਜ਼ ਤੋਂ ਵੀ ਬਚਣਾ ਪਊਗਾ ਜਿਹੜੀ ਆਪਾਂ ਪਿੱਛੇ ਵਿਚਾਰ ਕੇ ਆਏ ਆ, ਕਿ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਗਾਈਆਂ ਦੇ ਵਿੱਚ ਵੀ ਇਹਨਾਂ ਦਾ ਕੋਈ ਬੰਦਾ ਹਿੱਸਾ ਪੱਤੀ ਪਾ ਕੇ ਕਵੇ ਕਿ ਲੈ ਖੁੱਲ ਕੇ ਖੇਡੀ ਚਲੋ, ਕੋਈ ਗੱਲ ਨਹੀਂ ਹੈ, ਅੰਪਾਇਰ ਤੇ ਉੱਤੇ ਮੈਂ ਹੀ ਖੜਾ, ਤੁਹਾਨੂੰ ਵੋਟ ਨਹੀਂ ਦਿੰਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਹਿਮਾਚਲ ਦੇ ਵਿੱਚ ਬੜੀ ਤਰਾਸਦੀ ਵਾਲੀ ਖਬਰ ਆਈ ਆ ਵੀ 6 ਪੰਜਾਬੀਆਂ ਦੀ ਮੌਤ, 9 ਫੱਟੜ। ਦੇਖੋ
ਮੇਰੇ ਖਿਆਲ ਦੇ ਨਾਲ ਤੀਜਾ ਚੌਥਾ ਹਾਦਸਾ। ਇੱਕ ਤੇ ਉਹ ਮੁੰਡੇ ਗਏ ਸਨ ਮਾਝੇ ਦੇ ਵਿੱਚ, ਉਹ ਇੱਧਰ ਹੇਮਕੁੰਟ ਸਾਹਿਬ, ਤੇ ਇਨੋਵਾ ਉਹਨਾਂ ਦੀ ਪਲਟ ਗਈ ਸੀਗੀ ਤੇ ਉਹ ਇੱਕ ਵੀ ਨਹੀਂ ਉਹਨਾਂ 'ਚ ਜਿੰਦਾ ਪਰਤਿਆ। 7-8 ਸਨ। ਉਸ ਤੋਂ ਬਾਅਦ 6-7 ਹੋਰ ਮੁੰਡੇ ਸੀਗੇ ਜਿਹੜੇ ਇੱਧਰੋਂ ਮਨੀਕਰਨ ਵੱਲੋਂ, ਮਨੀਕਰਨ ਸਾਹਿਬ ਨੂੰ ਇੱਧਰੋਂ ਪਰਤਦੇ ਪਏ ਸੀਗੇ, ਤੇ ਉਹ ਇਸੇ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋਏ। ਉਹ ਵੀ ਸਾਰੇ ਦੇ ਸਾਰੇ ਮਰ ਗਏ ਸੀਗੇ। ਸਿਰਫ ਇੱਕੋ ਮੁੰਡਾ ਬਚਿਆ ਸੀ ਉਹਨਾਂ ਦੇ ਵਿੱਚੋਂ 6-7 ਚੋਂ। ਤੀਜੀ ਘਟਨਾ ਆਇਆ ਜਿਹੜੀ ਮੈਨੂੰ ਯਾਦ ਹੈ ਇਹਨਾਂ ਕੁਛ ਹਫ਼ਤਿਆਂ ਦੇ ਅੰਦਰ ਅੰਦਰ ਜਾਂ ਕੁਛ ਮਹੀਨਿਆਂ ਦੇ ਅੰਦਰ ਅੰਦਰ, ਜਿਹੜੀ ਹਿਮਾਚਲ ਦੇ ਵਿੱਚ ਹੀ ਵਾਪਰੀ ਆ, ਤੇ ਠੀਕ ਉਸੇ ਤਰ੍ਹਾਂ ਹੀ ਵਾਪਰੀ ਆ ਜਿੱਦਾਂ ਪਿਛਲੀਆਂ 2 ਘਟਨਾਵਾਂ ਦਾ ਮੈਂ ਜ਼ਿਕਰ ਕੀਤਾ। ਇਹ ਹੋਇਆ ਕੀ ਆ ਕਿ ਗੁਰਦਾਸਪੁਰ ਦੇ ਬੋਲੇਵਾਲ ਪਿੰਡ ਦੀ ਕੋਈ ਸਵਰਨ ਕੌਰ ਸੀ ਤੇ ਉਹਦਾ ਪਤੀ ਹੈ ਜਿਹੜਾ ਪ੍ਰੀਤਮ ਸਿੰਘ। ਇਹ ਹਰ ਪੂਰਨਮਾਸ਼ੀ ਤੇ ਜਾਨੀ ਪੁੰਨਿਆ ਤੇ ਬਾਬਾ ਵਡਭਾਗ ਸਿੰਘ ਦੇ ਚੌਂਕੀ ਭਰਨ ਜਾਂਦੇ ਸੀਗੇ, ਤੇ ਐਤਕੀ ਵੀ ਗਏ ਹੋਏ ਸਨ, ਕਿਉਂਕਿ ਇਹਨਾਂ ਦੇ ਜਿਹੜੇ ਦੂਸਰੇ ਭਗਤ ਸੀਗੇ ਜਿਹੜੇ ਇਹਨਾਂ ਦੀ ਚੌਂਕੀ ਤੇ ਆਉਂਦੇ ਸੀਗੇ, ਉਹ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਕੋਲ ਆਏ ਸੀ। ਨਾ ਸਿਰਫ ਗੁਰਦਾਸਪੁਰ ਦੇ ਬੰਦੇ ਸੀਗੇ, ਬਲਕਿ ਅੰਮ੍ਰਿਤਸਰ ਜਿਹੜਾ ਇਹਨਾਂ ਦਾ ਗੁਆਂਢੀ ਜ਼ਿਲ੍ਹਾ, ਉੱਥੋਂ ਵੀ ਕੁਛ ਵਿਅਕਤੀ ਆਏ ਹੋਏ ਸੀਗੇ। ਕੁੱਲ ਮਿਲਾ ਕੇ ਇਹਨਾਂ ਦੇ ਕੋਲ ਜਿਹੜੀ ਕੁਐਲਸ ਸੀਗੀ ਉਹਦੇ ਵਿੱਚ 15 ਜਣੇ ਬੈਠੇ ਹੋਏ ਸੀਗੇ। ਤਾਂ ਐਨ ਮੌਕੇ ਤੇ ਆ ਕੇ ਉਹ ਡਰਾਈਵਰ ਸੀਗਾ ਜਿਹੜਾ, ਉਹ ਆਪਣਾ ਕੰਟਰੋਲ ਗਵਾ ਬੈਠਾ। ਇਹ ਗੱਡੀ ਜਿਹੜੀ ਸੀ ਕੁਐਲਸ ਉਹ ਡੂੰਘੀ ਖੱਡ 'ਚ ਡਿੱਗ ਪਈ, ਜਿਹਦੇ ਸਿੱਟੇ ਵਜੋਂ, ਜਿਹਦੇ ਫਲਸਰੂਪ 6 ਬੰਦੇ ਮਰ ਗਏ ਆ, 9 ਫੱਟੜ ਆ। ਸੋ ਇਹ ਸਾਰੀ ਤਰਾਸਦੀ ਇਸ ਕਰਕੇ ਵਾਪਰੀ ਕਿਉਂਕਿ ਇਸ ਗੱਡੀ ਦੇ ਵਿੱਚ ਓਵਰਲੋਡਿੰਗ ਸੀਗੀ। ਉਹ ਅਸੀਂ ਦੇਖਦੇ ਹਾਂ ਆਮ ਤੌਰ ਤੇ ਜਦੋਂ ਧਾਰਮਿਕ ਸਥਾਨਾਂ ਤੇ ਜਾਂਦੇ, ਵੈਸੇ ਅਸੀਂ ਤੇ ਕਿਸੇ ਨੂੰ ਰੋਕ ਨਹੀਂ ਸਕਦੇ, ਉਹ ਉਹਨਾਂ ਦੀ ਆਪਣੀ ਆਸਥਾ ਹੈ। ਜਦੋਂ ਇਸ ਤਰ੍ਹਾਂ ਮੇਲਿਆਂ ਤੇ ਜਾਇਆ ਜਾਂਦਾ ਜਾਂ ਧਾਰਮਿਕ ਤੀਰਥਾਂ ਤੇ ਜਾਇਆ ਜਾਂਦਾ, ਉਹ ਖੁੱਲੇ ਟਰੱਕ ਖੋਲ ਲੈਂਦੇ ਆ। ਟਰੱਕ ਦੇ ਵਿੱਚ ਏਦਾਂ ਤਾੜੇ ਹੁੰਦੇ ਆ ਬੰਦੇ, ਹੁਣ ਕੀ ਆਪਾਂ ਕਹਿ ਸਕਦੇ ਹਾਂ ਕਿ ਤਿਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਹੁੰਦੀ। ਟਰਾਲੀਆਂ ਖੋਲ ਕੇ ਡਾਲਿਆਂ ਤੇ ਬੈਠੇ ਹੁੰਦੇ ਆ ਲੋਕ। ਇੱਦਾਂ ਟੈਂਪੂ ਛੋਟੇ ਛੋਟੇ ਕਰ ਲਏ ਜਾਂਦੇ ਆ ਤੇ ਉਹ ਟੈਂਪੂ ਐ ਭਰੇ ਤੁਰੇ ਜਾਂਦੇ ਆ। ਕਮਾਲ ਦੀ ਗੱਲ ਇਹ ਆ ਕਿ ਟਰੱਕ ਵਾਲੇ ਥੋੜਾ ਜਿਹਾ ਓਵਰਲੋਡ ਹੋਣ ਤੇ ਉਹਨਾਂ ਨੂੰ ਘੇਰ ਕੇ ਪੁਲਿਸੀਏ ਖੜ ਜਾਂਦੇ ਆ ਤੇ ਉਹ ਪਰਚੀ ਜੀ ਕੱਟ ਦਿੰਦੇ ਆ ਕਿ ਇੱਕ ਜ਼ਿਲ੍ਹੇ 'ਚ ਹੁਣ ਤੁਹਾਨੂੰ ਕੋਈ ਨਹੀਂ ਬੁਲਾਉਂਦਾ, ਪਰ ਦੂਜੇ ਜ਼ਿਲ੍ਹੇ 'ਚ ਫੇਰ ਉਹਨਾਂ ਨੂੰ ਘੇਰ ਲੈਂਦੇ, ਫੇਰ ਉਹਨਾਂ ਨੂੰ ਮੱਥਾ ਟੇਕਣਾ ਪੈਂਦਾ ਜੇ ਉਹ ਓਵਰਲੋਡ ਹੋਣ। ਪਰ ਇਹੋ ਜਿਹੀਆਂ ਗੱਡੀਆਂ ਨੂੰ ਕੋਈ ਰਸਤੇ ਦੇ ਵਿੱਚ ਰੋਕਦਾ ਹੀ ਨਹੀਂ, ਸੁੱਤੇ ਹੁੰਦੇ ਆ। ਸੋ ਸਮਝ ਤੋਂ ਪਰੇ ਦੀ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੀ ਓਵਰਲੋਡਿੰਗ ਜਾਂਦੀ ਆ, ਉਹਨੂੰ ਰਸਤੇ 'ਚ ਰੋਕਿਆ ਕਿਉਂ ਨਹੀਂ ਜਾਂਦਾ, ਵਰਜਿਆ ਕਿਉਂ ਨਹੀਂ ਜਾਂਦਾ। ਚਲੋ ਪ੍ਰਸ਼ਾਸਨ ਵਾਲੇ ਸੁੱਤੇ ਹੋ ਸਕਦੇ ਆ, ਸਰਕਾਰ ਵਾਲੇ ਸੁੱਤੇ ਹੋ ਸਕਦੇ ਆ, ਤਾਂ ਇਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਠੀਕ ਆ ਕਿ ਜਾਉਂਦੇ ਜੀ ਉੱਥੇ ਪ੍ਰਭੂ ਨਾਲ ਮੇਲ ਕਰਕੇ ਆਓ, ਇੱਥੋਂ ਸੰਸਾਰ ਤੋਂ ਮੁਕਤ ਹੋ ਕੇ ਛੇਤੀ ਜਾ ਕੇ ਪ੍ਰਭੂ ਨਾਲ ਮਿਲਣ ਦੀ ਕਾਹਲੀ ਨਾ ਕਰੋ। ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਇੱਕ ਗੱਡੀ ਦੀ ਜਗ੍ਹਾ 2 ਗੱਡੀਆਂ ਲੈ ਜਾਣਾ ਕਿਹੜਾ ਕੋਈ ਇੱਥੇ ਘਾਟਾ ਪੈਣ ਲੱਗਾ। ਸ਼ਰਧਾ ਦਾ ਕੋਈ ਮੁੱਲ ਥੋੜਾ, ਜਿਵੇਂ ਆਂਦੇ ਹੁੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ, ਤੇ ਫਿਰ ਸ਼ਰਧਾ ਦਾ ਵੀ ਕੋਈ ਮੁੱਲ ਨਹੀਂ, ਥੋੜੇ ਜਿਹੇ ਪੈਸੇ ਵੱਧ ਖਰਚ ਲਓ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਪਿੰਡ ਦੇ ਵਿੱਚ ਜਿਹੜੀ ਆ ਵੱਖਰੀ ਤੇ ਵਧੀਆ ਮਿਸਾਲ ਪੇਸ਼ ਹੋਈ ਆ। ਪੰਜਾਬ ਦੇ ਇੱਕ ਪਿੰਡ 'ਚ 5 ਗੁਰਦੁਆਰੇ ਇੱਕ ਹੋਏ। ਦੇਖੋ ਇਹ ਤੋਂ ਖਬਰ ਆਈ ਆ, ਜਿਹੜਾ ਕੋਈ ਪਿੰਡ ਹੈ ਸਰਫਕੋਟ, ਉੱਥੇ 5 ਗੁਰਦੁਆਰੇ ਸਨ। ਵੈਸੇ ਪਿੰਡ ਕੋਈ ਮੈਨੂੰ ਲੱਗਦਾ ਵੱਡਾ ਨਹੀਂ ਹੋਊਗਾ, ਜੇ ਵੱਡਾ ਹੁੰਦਾ ਤੇ ਆਪਾਂ ਕਿਤੇ ਨਾ ਕਿਤੇ ਸੁਰਖੀਆਂ 'ਚ ਪੜਿਆ ਹੋਣਾ ਸੀਗਾ। ਦਰਮਿਆਨਾ ਪਿੰਡ ਹੋਊਗਾ ਜਾਂ ਛੋਟਾ ਪਿੰਡ ਹੋਊਗਾ। ਖੈਰ ਉਸ ਪਿੰਡ ਦੇ ਵਿੱਚ ਦੱਸਦੇ ਆ ਕਿ 5 ਗੁਰਦੁਆਰੇ ਸਨ, ਕਿਉਂਕਿ ਕਮੇਟੀ ਨੇ ਇੱਕ ਮੁਹਿੰਮ ਵਿੱਢੀ ਹੋਈ ਆ ਕਿ ਜਿੰਨੇ ਵੀ ਗੁਰਦੁਆਰੇ ਜਾਤ ਆਧਾਰਿਤ ਗੁਰਦੁਆਰੇ ਆ ਜਾਂ ਇਸ ਤਰ੍ਹਾਂ ਵੱਖ ਵੱਖਰੀਆਂ ਕਮਿਊਨਿਟੀਆਂ ਨੇ ਬਣਾਏ ਹੋਏ ਗੁਰਦੁਆਰੇ, ਉਹਨਾਂ ਨੂੰ ਇੱਕ ਕੀਤਾ ਜਾਊਗਾ। ਤਾਂ ਇੱਥੇ ਕਾਮਯਾਬੀ ਮਿਲੀ ਆ ਇਹਨਾਂ ਨੂੰ। 5 ਗੁਰਦੁਆਰੇ ਆ ਜਿਹੜੇ ਉਹ ਹੁਣ ਇੱਕ ਹੋ ਗਏ। ਜਿੰਨੇ ਵੀ ਗੁਰੂ ਸਾਹਿਬ ਦੇ ਸਰੂਪ ਸੀਗੇ ਸਾਰੇ ਇੱਕ ਜਗ੍ਹਾ ਤੇ ਲਿਆ ਕੇ ਰੱਖ ਕੇ ਅਰਦਾਸ ਕਰਕੇ ਤੇ ਉਹ ਗੁਰਦੁਆਰਾ ਇੱਕ ਕਰ ਦਿੱਤਾ ਗਿਆ, ਜਿਹਦੇ 'ਚ ਰਾਮਗੜੀਆਂ ਦਾ ਵੀ ਗੁਰਦੁਆਰਾ ਸੀਗਾ, ਮਜ਼੍ਹਬੀ ਸਿੱਖਾਂ ਦਾ ਵੀ ਗੁਰਦੁਆਰਾ ਸੀਗਾ, ਜੱਟਾਂ ਦਾ ਵੀ ਗੁਰਦੁਆਰਾ ਸੀਗਾ। ਯਾਨੀ ਜਾਤ ਆਧਾਰਿਤ ਗੁਰਦੁਆਰੇ ਸੀਗੇ ਜਿਹੜੇ, ਉਹ ਸਾਰੇ ਖਤਮ ਕਰਕੇ ਇੱਕ ਨਗਰ ਦਾ ਇੱਕ ਗੁਰਦੁਆਰਾ ਬਣਾਇਆ ਗਿਆ, ਜਿਹਦੇ ਸੰਕਲਪ ਦੀ ਹੁਣ ਪਾਲਣਾ ਕਰਨ ਦਾ ਇਹਨਾਂ ਨੇ ਨਿਸ਼ਚਾ ਕੀਤਾ ਕਮੇਟੀ ਵਾਲਿਆਂ ਨੇ। ਦੇਖੋ ਜਿਹੜਾ ਸਾਰਾ ਕੁਛ ਚੱਲਦਾ ਆਪਾਂ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ। ਜਦੋਂ ਵੀ ਪ੍ਰਬੰਧਾਂ ਦੇ ਵਿੱਚ ਕੋਈ ਉਣਤਾਈ ਹੁੰਦੀ ਆ, ਕੋਈ ਨਾ ਕੋਈ ਜਦੋਂ ਇਸ ਤਰ੍ਹਾਂ ਦੀ ਅਣਗਹਿਲੀ ਹੁੰਦੀ ਇਹਨਾਂ ਕੋਲ, ਤੇ ਉਹਦੀ ਨੁਕਤਾਚੀਨੀ ਸੁਭਾਵਿਕ ਹੋ ਵੀ ਜਾਂਦੀ ਆ। ਪਰ ਜੇ ਕੋਈ ਇਸ ਤਰ੍ਹਾਂ ਦੇ ਯਤਨ ਕਰਦਾ, ਚਾਹੇ ਉਹ ਕੋਈ ਨੌਜਵਾਨ ਸਭਾ, ਚਾਹੇ ਕੋਈ ਕਮੇਟੀ ਆ, ਵੈਸੇ ਕਮੇਟੀ ਨੇ ਅਕਾਲ ਤਖਤ ਨੇ ਇਹਨਾਂ ਨੇ ਪਹਿਲਾਂ ਕਿਹਾ ਹੋਇਆ ਸੀਗਾ, ਉਹਦਾ ਅਸਰ ਹੈ ਕਿਤੇ ਨਾ ਕਿਤੇ। ਸੋ ਇੱਕ ਮੂਵਮੈਂਟ ਚਲਾਈ ਆ, ਤਾਂ ਜਿਹੜੇ ਨੌਜਵਾਨ ਹੈ ਖਾਸ ਤੌਰ ਤੇ ਉਹ
ਇਸ ਮਾਮਲੇ ਦੇ ਵਿੱਚ ਥੋੜੇ ਜਿਹੇ ਜ਼ਿਆਦਾ ਐਕਟਿਵ ਆ। ਤਾਂ ਰਲ ਮਿਲ ਕੇ ਸਾਰੇ ਜਿੱਦਾਂ ਨਗਰ ਵਾਲੇ ਆ, ਕਮੇਟੀ ਦੀ ਪ੍ਰੇਰਨਾ, ਤਾਂ ਉੱਥੋਂ ਦੇ ਜਿਹੜੇ ਮੋਹਤਬਾਰ ਆ ਉਹ ਜਿੱਦਾਂ ਕਿੱਦਾਂ ਕਰਕੇ ਇਸ ਵੱਖੋ ਵੱਖਰੇ ਗੁਰਦੁਆਰਿਆਂ ਦੇ ਕਨਸੈਪਟ ਨੂੰ ਜਿਹੜਾ ਬਦਲਦੇ ਪਏ, ਇੱਕ ਚੰਗੀ ਪਹਿਲ ਕਦਮੀ ਆ। ਪਰ ਮੇਰੇ ਖਿਆਲ ਦੇ ਨਾਲ ਇਹ ਤੋਂ ਅੱਗੇ ਜਾਣਾ ਚਾਹੀਦਾ। ਵੈਸੇ ਤੇ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਵਿਚਾਰਨ ਵਾਲੀ ਆ ਕਿ 1 ਤੋਂ 5 ਕਿਉਂ ਬਣੇ, ਤਾਂ ਨੌਬਤ ਹੀ ਨਹੀਂ ਸੀ ਆਉਣੀ ਚਾਹੀਦੀ ਕਿ 5 ਤੋਂ ਫਿਰ 1 ਬਣਨਾ। ਤਾਂ ਪਰ ਜੇ ਇਹ ਹੋਇਆ ਤੇ ਇੱਕ ਥਾਂ ਤੇ ਸਿਲਸਿਲਾ ਨਹੀਂ ਰੁਕਣਾ ਚਾਹੀਦਾ, ਅੱਗੇ ਵਧਣਾ ਚਾਹੀਦਾ। ਪਿੰਡ ਵਾਲਿਆਂ ਨੂੰ ਵੀ, ਨਗਰ ਵਾਲਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ, ਕਮੇਟੀ ਨੂੰ, ਅਕਾਲ ਤਖਤ ਨੂੰ, ਸਾਰੇ ਅੱਗੇ ਆਉਣ। ਇਹ ਇਸ ਤਰ੍ਹਾਂ ਦਾ ਕਨਸੈਪਟ ਲੈ ਕੇ ਆਉਣ ਕਿ 1 ਨਗਰ 1 ਗੁਰਦੁਆਰਾ ਹੋਵੇ। ਪਰ ਇਕੱਲਾ ਗੁਰਦੁਆਰਿਆਂ ਤੱਕ ਹੀ ਮਹਿਦੂਦ ਨਹੀਂ ਰਹਿਣਾ ਚਾਹੀਦਾ। ਆ ਜਿਹੜੀਆਂ ਇੱਥੇ ਸਾਡੇ ਹੋਰ ਵੀ ਚੀਜ਼ਾਂ ਨੇ, ਜਿੱਦਾਂ ਸਿਵੇ ਸਾਡੇ ਇੱਥੇ ਵੱਖੋ ਵੱਖ ਨੇ। ਆ ਸਾਡੇ ਪਿੰਡਾਂ ਵੱਲ ਜੇ ਤੁਸੀਂ ਆਓਗੇ ਇੱਧਰ ਮਾਲਵੇ 'ਚ, ਤਾਂ ਤੁਹਾਨੂੰ ਇੱਕ ਪਿੰਡ ਦੇ ਵਿੱਚ ਜੇ 4-4 ਸਿਵੇ ਮਿਲ ਜਾਣ ਤੇ ਕੋਈ ਹੈਰਾਨਗੀ ਨਹੀਂ ਹੋਊਗੀ। ਕੋਈ ਇਹਨਾਂ ਦਾ, ਕੋਈ ਉਹਨਾਂ ਦਾ, ਕੋਈ ਫਲਾਣੀ ਗੋਤ ਵਾਲਿਆਂ ਦਾ, ਕੋਈ ਟਮਕਾਣੀ ਗੋਤ ਵਾਲਿਆਂ ਦਾ, ਕੋਈ ਵਿਹੜੇ ਵਾਲਿਆਂ ਦਾ। ਸੋ ਇਸ ਤਰ੍ਹਾਂ ਸਿਵੇ ਬਣਾਏ ਹੋਏ ਆ ਆਪੋ ਆਪਣੇ। ਬਾਦਲ ਸਾਹਿਬ ਦੇ ਪਿੰਡ ਵੀ 2-3 ਸਿਵੇ ਹੈਗੇ ਆ। ਸੋ ਇਹ ਇਸ ਤਰ੍ਹਾਂ ਦੇ ਸਿਵਿਆਂ ਵਾਲਿਆਂ ਨੂੰ ਕੰਮ ਨੂੰ ਵੀ ਬਦਲਣਾ ਚਾਹੀਦਾ। ਔਰ ਇਸ ਤੋਂ ਇਲਾਵਾ ਸਾਡੇ ਮਾਲਵੇ ਦੇ ਵਿੱਚ ਤੇ ਹੋਰ ਇੱਕ ਪੁੱਠੀ ਰੀਤ ਆ। ਬਾਦਲ ਸਾਹਿਬ ਨੇ ਇਸ ਰੀਤ ਨੂੰ ਬਹੁਤ ਗਾਂਹ ਤੋਰਿਆ ਕਿ ਆ ਫਲਾਣੀ ਬਰਾਦਰੀ ਦੀ ਧਰਮਸ਼ਾਲਾ ਦੇ ਦਿਓ ਲੱਖ ਰੁਪਈਆ, ਆਹ ਟਮਕਾਣੀ ਬਰਾਦਰੀ ਵਾਲੇ ਆ ਜਾਣ, ਆ ਲਓ ਜੀ ਧਰਮਸ਼ਾਲਾ। ਯਾਨੀ ਧਰਮਸ਼ਾਲਾਵਾਂ ਵੀ ਜਿਹੜੀਆਂ ਨੇ ਉਹ ਸਧਾਰਨ ਜੇ ਪਿੰਡ 'ਚ ਵੀ 4-4, 5-5 ਮਿਲ ਜਾਂਦੀਆਂ। ਉਹ ਫਲਾਣੇ ਦੀ ਆ, ਟਮਕਾਣੇ ਦੀ ਆ, ਤੇ ਉਹਨਾਂ ਧਰਮਸ਼ਾਲਾਵਾਂ ਦੇ ਵਿੱਚ ਜਾ ਕੇ ਵੇਖੋ ਲੋਕਾਂ ਨੇ ਰਿਹਾਇਸ਼ਾਂ ਕੀਤੀਆਂ ਨੇ ਆਪਣੀਆਂ। ਸੋ ਇਹ ਜਾਤ ਆਧਾਰਿਤ ਜਿਹੜੀਆਂ ਧਰਮਸ਼ਾਲਾਵਾਂ ਬਣਦੀਆਂ, ਇਹ ਵੀ ਨਹੀਂ ਬਣਾਉਣੀਆਂ ਚਾਹੀਦੀਆਂ। ਸਿਵੇ ਆ ਜਿਹੜੇ ਇਹ ਵੀ ਇੱਕ ਕਰਨੇ ਚਾਹੀਦੇ ਆ, ਕਿਉਂਕਿ ਇਹਦੇ ਵਿੱਚ ਇਹੋ ਹੀ ਆ ਕਿ ਭਾਈਚਾਰਾ ਜਿਹੜਾ ਮਜ਼ਬੂਤ ਹੁੰਦਾ। ਸਭ ਤੋਂ ਵੱਡੀ ਇਹੋ ਗੱਲ ਆ। ਤਾਂ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਯਤਨ ਆ ਉਹ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਆ, ਰੁਕਣੇ ਨਹੀਂ ਚਾਹੀਦੇ। ਪਰ ਇਹਦੇ ਵਿੱਚ ਇਹ ਵੀ ਆ ਕਿ ਜਿਹੜਾ ਹੇਠਲੇ ਪੱਧਰ ਤੇ ਤਬਕਾ, ਜਿਹਨੂੰ ਆਪਾਂ ਪੇਂਡੂ ਤਬਕਾ ਕਹਿ ਦਿੰਦੇ ਜਾਂ ਆਪਣਾ ਪੇਂਡੂ ਭਾਈਚਾਰਾ, ਉਹ ਵੀ ਸਹਿਯੋਗ ਕਰੇ, ਗੱਲ ਤਾਂ ਬਣਦੀ ਆ। ਜੀ ਜੀ। ਮਿੰਟੂ ਜੀ, ਜਾਂਦੇ ਜਾਂਦੇ ਪੁੱਛਣਾ ਚਾਹਾਂਗੇ ਵੀ ਪੰਚਾਇਤੀ ਚੋਣਾਂ ਕਦੋਂ ਆ? ਕਿਸੇ ਨੇ ਫੇਸਬੁੱਕ ਤੇ ਪੁੱਛਿਆ ਸੀਗਾ ਇਸ ਵਾਰ। ਦੇਖੋ, ਪੰਚਾਇਤੀ ਚੋਣਾਂ ਬੜੀ ਉਮੀਦ ਆ ਕਿ ਜੁਲਾਈ ਅਗਸਤ 'ਚ ਹੋ ਜਾਣਗੀਆਂ ਜੇ ਸਭ ਕੁਝ ਠੀਕ ਰਿਹਾ, ਕਿਉਂਕਿ ਵਾਰਡਬੰਦੀ ਦਾ ਹੀ ਪੰਗਾ ਸੀਗਾ ਨਾ, ਕਾਫੀ ਲੇਟ ਹੋ ਗਏ। ਕਿਉਂਕਿ ਆਪੋ ਆਪਣੇ ਹਿਸਾਬ ਨਾਲ ਹਾਕਮ ਵਾਰਡਬੰਦੀ ਕਰਦੇ ਆ, ਕਿਹੜੀ ਵੋਟ ਕਿੱਥੇ ਕਰਨੀ ਹੈ, ਕਿਹੜੀ ਵੋਟ ਕਿੱਥੇ ਕਰਨੀ ਹੈ। ਵੋਟ ਨੂੰ ਲੋਟ ਕਰਨ ਦਾ ਕਾਫੀ ਲੰਮਾ ਚੌੜਾ ਚੱਕਰ ਹੁੰਦਾ। ਤਾਂ ਹੁਣ ਵੋਟ ਲੋਟ ਹੋ ਗਈ ਆ, ਕਿਹੜੀ ਵੋਟ ਕਿੱਥੇ ਕਰਨੀ ਹੈ, ਕਿਹੜੀ ਵੋਟ ਕਿੱਥੇ ਕਰਨੀ, ਉਹ ਸਾਰੀ ਸੈਟਿੰਗ ਹੋ ਚੁੱਕੀ ਆ। ਬਸ ਹੁਣ ਦੂਸਰੀ ਤਿਆਰੀ ਕੱਢਣੀ ਆ। ਤਾਂ ਮੇਰੇ ਖਿਆਲ ਦੇ ਨਾਲ, ਕਿਉਂਕਿ ਹੁਣ ਤੇ ਵਾਢੀਆਂ ਚੱਲਦੀਆਂ ਪਈਆਂ ਨੇ, ਤਾਂ ਝੋਨੇ ਦੀ ਲਵਾਈ ਆ ਜਾਣੀ ਆ, ਤਾਂ ਇਹ ਜਿਹੜਾ 2 ਮਹੀਨਿਆਂ ਦਾ ਵਕਫਾ ਨਿਕਲ ਜਾਣਾ। ਤਾਂ ਤੁਸੀਂ ਉਮੀਦ ਕਰ ਸਕਦੇ ਹੋ, ਹਾਲਾਂਕਿ ਮੈਂ ਪੱਕੇ ਤੌਰ ਤੇ ਨਹੀਂ ਕਹਿੰਦਾ, ਪਰ ਉਮੀਦ ਕਰ ਸਕਦੇ ਹੋ ਤੁਸੀਂ ਕਿ ਜੁਲਾਈ ਅਗਸਤ 'ਚ ਇਲੈਕਸ਼ਨ ਹੋ ਜਾਏਗਾ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM